ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਦੱਸਣਗੇ ਕੀ ਕੁਛ ਸੰਘਰਸ਼ ਦੇ ਵਿੱਚ ਚੱਲ ਰਿਹਾ ਜਾਂ ਹੋਰ ਇੱਧਰ ਉੱਧਰ ਪੂਰੇ ਭਾਰਤ ਦੇ ਵਿੱਚ ਕੀ ਕੁਛ ਹੋ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਪਾਊ ਬ੍ਰਦਰਸ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਮਨਜੀਤ ਸਿੰਘ ਸੈਨੋਜੇ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪਹਿਲੇ ਤਾਂ ਸਾਡੇ ਸਰੋਤਿਆਂ ਨੂੰ ਖਬਰ ਸੁਣਾਓ, ਜਿਹੜਾ ਟਰੈਕਟਰ ਮਾਰਚ ਆ ਦਿੱਲੀ ਦੀਆਂ ਸੜਕਾਂ ਤੇ ਕਿਵੇਂ ਗੂੰਜਾਂ ਪਾ ਰਿਹਾ? ਇਹ ਜਿਹੜਾ ਅੱਜ ਚੁਫੇਰਿਓਂ ਜਿਹੜੇ ਇਹ ਸੜਕਾਂ ਨੇ, ਚਾਰ ਜਿਹੜੇ ਹਾਈਵੇ ਅਗਲੇ ਕੁਛ ਸਮੇਂ ਤੋਂ ਬਾਅਦ ਇਹਦੇ ਉੱਤੇ ਟਰੈਕਟਰ ਜਿਹੜਾ ਜੀ ਉਹ ਦਿਸਣਗੇ। ਜੇ ਜਿਹੜੀਆਂ ਉਹ ਰੋਕਾਂ ਨੇ ਕੋਈ ਵੱਡੀਆਂ ਨਹੀਂ ਲਾਈਆਂ ਜਿਹੜੀਆਂ ਉਹ ਜਾਂਦੀਆਂ। ਜਿਹੜੇ ਹਾਈਵੇਜ਼ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੋਂ ਆਉਣ ਵਾਲੇ, ਉਹਨਾਂ ਦੇ ਉੱਤੇ ਕੱਲ ਸਾਰਾ ਦਿਨ ਜੇ ਕੋਈ ਆਵਾਜਾਈ ਦਿਸੀ ਤਾਂ ਲਾਈਨਾਂ ਬੰਨ੍ਹ ਕੇ ਟਰੈਕਟਰਾਂ ਦੀ ਜਿਹੜੀ ਜੀ ਉਹ ਦਿਸੀ। ਹਰਿਆਣੇ ਦੇ ਵਿੱਚ, ਪੰਜਾਬ ਦੇ ਵਿੱਚ, ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਸ਼ਹਿਰਾਂ ਦੇ ਵਿੱਚ ਕਿਸਾਨਾਂ ਨੇ ਆਪੋ ਆਪਣੇ ਸ਼ਹਿਰਾਂ ਦੇ ਵਿੱਚ ਟਰੈਕਟਰ ਮਾਰਚ ਕਰਕੇ ਜਿਹੜਾ ਸੀ ਉਹ ਜਾਗਰੂਕ ਕੀਤਾ ਲੋਕਾਂ ਨੂੰ, ਔਰ ਲੋਕਾਂ ਨੂੰ ਦਿੱਲੀ ਪਹੁੰਚਣ ਦੇ ਵਾਸਤੇ ਅਪੀਲ ਕੀਤੀ। ਕਿਉਂਕਿ ਜਿਹੜੇ ਕਿਸਾਨ ਨੇ ਉਹ ਇਹ ਕਹਿ ਰਹੇ ਆ ਕਿ ਸਾਡਾ ਇਹ ਜਿਹੜਾ ਅੱਜ ਦਾ ਟਰੈਕਟਰ ਮਾਰਚ ਹੈ, ਇਹ 26 ਜਨਵਰੀ ਨੂੰ ਹੋਣ ਵਾਲੀ ਜਿਹੜੀ ਕਿਸਾਨ ਪਰੇਡ ਹੈ ਦਿੱਲੀ ਦੇ ਵਿੱਚ, ਉਹਦੇ ਵਾਸਤੇ ਇੱਕ ਟ੍ਰੇਲਰ ਦੇ ਰੂਪ ਦੇ ਵਿੱਚ ਜਿਹੜਾ ਵੀ ਉਹ ਹੋਊਗਾ। ਦਿੱਲੀ ਦੇ ਦੁਆਲੇ ਜਿਹੜੇ ਮਾਰਗ ਨੇ, ਸਿੰਘੂ ਬਾਰਡਰ ਤੋਂ 50 ਕਿਲੋਮੀਟਰ ਦੂਰ ਟਿੱਕਰੀ ਬਾਰਡਰ ਦੇ ਵਾਸਤੇ, ਤੇ ਟਿੱਕਰੀ ਤੋਂ ਸਿੰਘੂ ਲਈ ਜਿਹੜਾ ਪੱਛਮੀ ਪੈਰੀਫਰਲ ਰੋਡ ਹੈ, ਗਾਜੀਪੁਰ ਬਾਰਡਰ ਤੋਂ 100 ਕਿਲੋਮੀਟਰ ਦੂਰ ਪਲਵਲ ਬਾਰਡਰ ਦੇ ਉੱਤੇ, ਪਲਵਲ ਤੋਂ ਗਾਜੀਪੁਰ ਬਾਰਡਰ ਲਈ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਤਿਆਰ ਖੜਾ ਤੁਰਨ ਦੇ ਵਾਸਤੇ। ਇਹ ਜਿਹੜੇ ਜੀ ਇੱਕ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾ ਕੇ ਰਸਤੇ ਦੇ ਵਿੱਚ ਇਕੱਠੇ ਹੋਣਗੇ, ਮੁੜ ਕੇ ਫੇਰ ਜਿਹੜੇ ਆ ਜੀ ਉਹ ਵਾਪਸ ਆਪੋ ਆਪਣੀਆਂ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਆ ਜਾਣਗੇ। ਸਿੰਘੂ, ਟਿੱਕਰੀ, ਗਾਜੀਪੁਰ, ਪਲਵਲ ਤੋਂ ਕਿਸਾਨਾਂ ਦੇ ਟਰੈਕਟਰ ਇੱਥੋਂ ਭਾਰਤੀ ਸਮੇਂ ਮੁਤਾਬਕ 11 ਵਜੇ ਜਿਹੜਾ ਜੀ ਉਹ ਕੁੰਡਲੀ, ਮਾਨੇਸਰ, ਪਲਵਲ KNP ਜਿਹੜਾ ਹਾਈਵੇ ਆ, ਔਰ ਦੂਸਰੇ ਪਾਸੇ ਕੁੰਡਲੀ, ਗਾਜ਼ੀਆਬਾਦ, ਪਲਵਲ KGP ਜਿਹੜਾ ਇਹਦੇ ਉੱਤੇ ਦੇਖਣ ਨੂੰ ਮਿਲਣਗੇ। ਇਹ ਦਿੱਲੀ ਤੇ ਇਸ ਦੇ ਆਲੇ ਦੁਆਲੇ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਪਹਿਲੀ ਵਾਰੀ ਹੋਊਗਾ ਕਿ ਵੱਡ ਆਕਾਰੀ ਜਿਹੜੇ ਇਹ ਟਰੈਕਟਰ ਨੇ, ਐਡੀ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਉਹ ਹਾਈਵੇਜ਼ ਦੇ ਉੱਤੇ ਜਿਹੜਾ ਉਹ ਆਉਣਗੇ। ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੇਠਾਂ ਇੰਨੀ ਲੱਗ ਗਈ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣਨ ਦੇ ਵਾਸਤੇ ਤਿਆਰ ਨਹੀਂ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਆਉਂਦੇ ਦਿਨਾਂ ਦੇ ਦੌਰਾਨ ਹੋਰ ਤਿੱਖਾ ਜਿਹੜਾ ਉਹ ਕੀਤਾ ਜਾਊਗਾ, ਔਰ ਇਹ ਉਹਦਾ ਇੱਕ ਪਾਰਟ ਹੈ ਜਿਹੜਾ ਅੱਜ ਦਾ ਟਰੈਕਟਰ ਮਾਰਚ। ਹੁਣ ਵੇਖਣਾ ਜਿਹੜਾ ਜੀ ਹੋਊਗਾ ਕਿ ਕੀ ਇਹ ਆਰਾਮ ਦੇ ਨਾਲ ਟਰੈਕਟਰ ਮਾਰਚ ਹੋਣ ਦਿੰਦੀ ਹੈ ਸਰਕਾਰ, ਖਾਸ ਤੌਰ ਦੇ ਉੱਤੇ ਜਿਹੜਾ ਖੱਟਰ ਹੈ ਜਿਹੋ ਜੀ ਭੂਮਿਕਾ ਉਹਦੀ ਚੱਲ ਰਹੀ ਹੈ, ਔਰ ਉਹ ਜਿੰਨੀ ਚਾਪਲੂਸੀ ਦੇ ਤਹਿਤ ਜਿਹੜਾ ਜੀ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਬਹੁਤ ਸਖਤ ਸੁਭਾਅ ਵਾਲਾ ਹੈ, ਸਖਤ ਲਫ਼ਜ਼ ਉਹ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਅਦਰਵਾਈਜ਼ ਉਹਦੀਆਂ ਹਰਕਤਾਂ ਜਿਹੜੀਆਂ ਜੀ ਉਹ ਮੂਰਖਾਨਾ ਨੇ, ਇਹਦੇ ਕਹਿਣ 'ਚ ਕੋਈ ਹਿਚਕਿਚਾਹਟ ਨਹੀਂ ਗੀ। ਉਹ ਕਿਹੋ ਜਿਹੀ ਹਰਕਤ ਜਿਹੜੀ ਆ ਜੀ ਅੱਜ ਕਰਾਉਂਦਾ, ਕਿਉਂਕਿ ਬਹੁਤੇ ਹਾਈਵੇ ਜਿਹੜੇ ਆ ਉਹ ਹਰਿਆਣੇ ਦੀਆਂ ਹੱਦਾਂ ਦੇ ਵਿੱਚ ਜਿਹੜੇ ਆ ਉਹ ਪੈਂਦੇ ਆ, ਤਾਂ ਉਸ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਵੇਖਣਾ ਹੋਊਗਾ ਕਿ ਇਹ ਕੀ ਕਰਦਾ। ਪਰ ਜਿੱਡੀ ਵੱਡੀ ਗਿਣਤੀ ਦੇ ਵਿੱਚ, ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਤੋਂ ਟੱਪਿਆ ਹੋਇਆ, ਕਿਉਂਕਿ 10,000 ਤੋਂ ਉੱਪਰ ਜਿਹੜਾ ਟਰੈਕਟਰ ਆ ਉਹ ਕੱਲ ਸਵੇਰ ਤੱਕ ਹਰਿਆਣੇ ਇਕੱਲੇ ਤੋਂ ਜਿਹੜਾ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚ ਗਿਆ ਹੋਇਆ ਸੀਗਾ, ਔਰ ਪੰਜਾਬ ਦੇ ਵਿੱਚੋਂ ਇਹ ਤਿੱਗਣੀ ਜਾਂ ਚੌਗਣੀ ਦੇ ਕਰੀਬ ਜਿਹੜੀ ਜੀ ਉਹ ਗਿਣਤੀ ਕਹੀ ਜਾ ਸਕਦੀ ਹੈ, ਜਿਹੜੀ ਕਿ ਕੱਲ ਸਾਰਾ ਦਿਨ ਹਾਈਵੇ ਦੇ ਉੱਤੇ ਪਹੁੰਚਦੀ ਰਹੀ। ਤੜਕਸਾਰ ਤੋਂ ਇਹ ਟਰੈਕਟਰ ਜਿਹੜੇ ਆ ਜੀ ਉਹ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਪਹੁੰਚਣੇ ਸ਼ੁਰੂ ਹੋਏ, ਔਰ ਹਾਲਾਤ ਇਹ ਬਣਿਆ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਆਏ ਜਿਹੜੇ ਇਹ ਟਰੈਕਟਰ ਨੇ ਹੁਣ ਉਹੀ ਸੜਕਾਂ ਦੇ ਉੱਤੇ ਜਾਣਗੇ ਜਿਹੜੀਆਂ ਸਰਹੱਦਾਂ ਦੇ ਉੱਤੇ ਪਹਿਲਾਂ ਖੜੇ ਟਰੈਕਟਰ
ਸ਼ਾਇਦ ਉਹਨਾਂ ਨੂੰ ਥਾਂ ਹੀ ਨਹੀਂ ਮਿਲਣੀ ਜਿਹੜਾ ਜੀ ਉਹ ਜਾਣ ਦੇ ਵਾਸਤੇ। ਇਹਦੀਆਂ ਲੰਬੀਆਂ ਕਤਾਰਾਂ ਜਿਹੜੀਆਂ ਜੀ ਉਹ ਲੱਗ ਜਾਣੀਆਂ ਨੇ ਬਿਨਾਂ ਕਿਸੇ ਸ਼ੱਕ ਦੇ। ਜਿਹੜਾ ਜੀ ਇਹ ਇੱਕ ਨਵੇਕਲੇ ਕਿਸਮ ਦਾ ਕਿਸਾਨਾਂ ਦਾ ਪ੍ਰਦਰਸ਼ਨ ਹੋਊਗਾ, ਵਿਸ਼ਵ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣੂਗਾ ਜਦੋਂ ਜਿੱਡੀਆਂ ਵੱਡੀਆਂ ਇਹ ਲਾਈਨਾਂ ਲੱਗਣਗੀਆਂ। ਕੋਈ 350 ਦੇ ਕਰੀਬ ਔਰਤਾਂ ਨੇ ਹਰਿਆਣੇ ਦੀਆਂ ਇਕੱਲੇ, ਜਿਨ੍ਹਾਂ ਨੇ ਟਰੈਕਟਰ ਚਲਾਉਣ ਦੀ ਵਿਸ਼ੇਸ਼ ਸਿਖਲਾਈ ਪਿਛਲੇ ਦਿਨਾਂ ਦੇ ਵਿੱਚ ਲਈ ਆ। ਔਰ ਇਹ 350 ਜਿਹੜੀਆਂ ਔਰਤਾਂ ਨੇ ਉਹ ਟਰੈਕਟਰਾਂ ਦੇ ਉੱਪਰ ਬਹਿ ਕੇ ਅਗਵਾਈ ਕਰਨਗੀਆਂ ਇਸ ਜਿਹੜੀ ਉਹ ਅੰਦੋਲਨ ਦੀ। ਇਹ ਵੀ ਇੱਕ ਇਸ ਅੰਦੋਲਨ ਦੀ ਹੋਰ ਪ੍ਰਾਪਤੀ, ਕਿਉਂਕਿ ਔਰਤ ਵਰਗ ਦਾ ਬਹੁਤ ਵੱਡਾ ਰੋਲ ਇਸ ਪੂਰੇ ਸੰਘਰਸ਼ ਦੇ ਦੌਰਾਨ ਰਿਹਾ। ਜਿਉਂ ਪੰਜਾਬ ਦੇ ਵਿੱਚੋਂ ਇਹ ਸੰਘਰਸ਼ ਸ਼ੁਰੂ ਹੋਇਆ, ਕਿਤੇ ਵੀ ਔਰਤ ਨੂੰ ਮੰਨਫੀ ਕਰਕੇ ਵੇਖਿਆ ਹੀ ਨਹੀਂ ਜਿਹੜਾ ਵੀ ਉਹ ਜਾ ਸਕਦਾ। ਔਰ ਇਹ ਵੀ ਕਿਸਾਨ ਜਥੇਬੰਦੀਆਂ ਦੀ ਇੱਕ ਦੂਰ ਅੰਦੇਸ਼ੀ ਜਿਹੜੀ ਵੀ ਉਹ ਸੋਚ ਹੈ। ਇੱਕ ਤਾਂ ਔਰਤ ਵਰਗ ਨੂੰ ਨਾਲ ਲੈ ਕੇ ਜਿਹੜਾ ਜੀ ਉਹ ਤੁਰਨਾ, ਕਿਉਂਕਿ ਇਹਦਾ ਮੈਸੇਜ ਜਿਹੜਾ ਜੀ ਉਹ ਬਹੁਤ ਵੱਡਾ ਜਾਂਦਾ ਵਿਸ਼ਵ ਪੱਧਰ। ਬਿਲਕੁਲ ਜੀ, ਕੋਈ ਸ਼ੱਕ ਨਹੀਂ। ਪਰ ਇੱਕ ਸਵਾਲ ਆ, ਜਿਸ ਤਰ੍ਹਾਂ ਤੁਸੀਂ ਚਿੰਤਾ ਪ੍ਰਗਟਾਈ ਆ ਖੱਟੜ ਦੀ, ਜਿੱਦਾਂ ਪਹਿਲਾਂ ਵੀ ਉਹਨੇ ਸੜਕਾਂ ਪੱਟ ਦਿੱਤੀਆਂ ਸੀ, ਕੋਈ ਐਸਾ ਕਾਨੂੰਨ ਨਹੀਂ ਹੈਗਾ ਵੀ ਸਰਕਾਰ ਹੀ ਸੜਕਾਂ ਪੱਟੀ ਜਾਂਦੀ ਆ ਉਹ ਉਸ ਦੇਸ਼ ਦੇ ਲੋਕਾਂ ਲਈ? ਜਿਹੜੀ ਮੈਂ ਕੁਝ ਦਿਨ ਪਹਿਲਾਂ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨੇ ਜਿਨ੍ਹਾਂ ਨੇ ਚਿੱਠੀ ਲਿਖੀ ਸੀ ਸੁਪਰੀਮ ਕੋਰਟ ਦੇ ਜੱਜਾਂ ਨੂੰ, ਔਰ ਉਹਨੂੰ PIL ਦੇ ਵਿੱਚ ਕਨਵਰਟ ਕਰ ਦਿੱਤਾ ਗਿਆ, ਪਬਲਿਕ ਇੰਟਰਸਟ ਲਿਟੀਗੇਸ਼ਨ। ਉਹਦੇ ਤੇ ਸੁਣਵਾਈ ਹੋਊਗੀ। ਉਹ ਇਹੀ ਪੁਆਇੰਟ ਹੈ ਵੀ ਜਿਹੜੀਆਂ ਸਰਕਾਰਾਂ ਨੇ, ਇੱਕ ਤਾਂ ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ ਜਿਹੜੇ ਆ ਜੀ ਉਹ ਸੈਂਟਰ ਗੌਰਮੈਂਟ ਦੇ ਅੰਡਰ ਆਉਂਦੇ ਆ। ਇੱਕ ਦੂਜੀ ਉਹਨਾਂ ਦੀ ਸੁਰੱਖਿਆ ਕਰਨੀ ਸੈਂਟਰ ਦੀ ਜਿਹੜੀ ਸਰਕਾਰ ਉਹ ਜਿੱਥੋਂ ਲੰਘਦੇ ਆ ਉਸ ਰਾਜ ਦੀ ਡਿਊਟੀ ਬਣਦੀ ਹੈ। ਉਹਦੇ ਵਿੱਚ ਪੁਆਇੰਟ ਇਹ ਉਠਾਏ ਗਏ ਕਿ ਇੱਕ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਇਹਨਾਂ ਹਾਈਵੇਜ਼ ਨੂੰ ਕਿਵੇਂ ਪੁੱਟ ਸਕਦੀ ਆ। ਔਰ ਉਹਦੇ ਵਿੱਚ ਧਿਰ ਬਣਾ ਲਿਆ ਗਿਆ ਜੀ ਜਿਹੜੀ ਆ ਹਰਿਆਣੇ ਦੇ ਪੁਲਿਸ ਮੁਖੀ ਤੇ ਹਰਿਆਣੇ ਦੇ ਮੁੱਖ ਮੰਤਰੀ ਨੇ ਜੀ। ਬਿਲਕੁਲ ਇਹ ਜਵਾਬਦੇਹੀ ਉਹਨੂੰ ਦੇਣੀ ਪੈਣੀ ਹੈ ਅਦਾਲਤ ਜੀ, ਚਾਹੀਦੀ ਹੈ ਜ਼ਰੂਰ। ਕਿਸੇ ਹੋਰ ਕੰਟਰੀ ਤੋਂ ਥੋੜ੍ਹੀ ਲੋਕ ਆਏ ਸੀਗੇ। ਤੇ ਅੱਗੇ ਕਰਦੇ ਆ, ਪੂਰਾ ਪੰਜਾਬ ਤੇ ਸਾਰੇ ਵਰਗ ਜਿਹੜੇ ਆ ਪੰਜਾਬ ਦੇ ਉਹ ਕਿਸਾਨਾਂ ਦੇ ਹੱਕ 'ਚ ਨਿਕਲ ਰਿਹਾ। ਦੇਖੋ ਇਸ ਵੇਲੇ ਜਿਹੜਾ ਵੱਡਾ ਮੈਸੇਜ ਲੱਗ ਰਿਹਾ ਪੰਜਾਬ ਹਰਿਆਣਾ ਦੇ ਵਿੱਚ, ਦੋ ਸੂਬਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ। ਉੱਤਰ ਪ੍ਰਦੇਸ਼ ਬਹੁਤ ਵੱਡਾ ਸੂਬਾ ਹੈ ਜੀ। ਉੱਤਰ ਪ੍ਰਦੇਸ਼ ਸਾਰਾ ਅਜੇ ਦਿੱਲੀ ਦੀ ਸਰਹੱਦ ਦੇ ਉੱਤੇ ਨਹੀਂ ਗਾ। ਉੱਤਰਾਖੰਡ ਜਿਹੜਾ ਜੀ ਉਹ ਪੂਰਾ ਸਰਹੱਦ ਦੇ ਉੱਤੇ ਅਜੇ ਨਹੀਂ ਗਾ। ਪੰਜਾਬੀ ਬੈਲਟ ਕਿਉਂਕਿ ਸੁਖਾਵੀਂ ਆ ਉੱਥੇ ਔਰ ਉਹ ਸੌਖੇ ਨੇ, ਇਸ ਕਰਕੇ ਉਹ ਆ ਕੇ ਬਹਿ ਗਏ। ਇਹਨਾਂ ਸੂਬਿਆਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਮੈਸੇਜ ਲੱਗ ਰਿਹਾ ਕਿ ਹਰ ਘਰ ਦੇ ਵਿੱਚੋਂ ਇੱਕ ਜੀ ਜਿਹੜਾ ਉਹ 26 ਜਨਵਰੀ ਨੂੰ ਪਹੁੰਚੇ ਦਿੱਲੀ ਦੇ ਵਿੱਚ। ਜੇਕਰ ਸੰਘਰਸ਼ ਜਿਹੜਾ ਜੀ ਉਹ ਜਾਂਦਾ 26 ਜਨਵਰੀ ਤੱਕ, ਤੇ ਇੰਨਾ ਕਿ ਜਿਹੜਾ ਹੈ ਜੀ ਕਿ ਉਸ ਦਿਨ ਉੱਥੋਂ ਦਿੱਲੀ ਦੇ ਵਿੱਚੋਂ ਆਪਾਂ ਜਦੋਂ ਇਹ ਗੱਲਬਾਤ ਕਰਾਂਗੇ ਤੇ ਮੈਨੂੰ ਪਤਾ ਨਹੀਂ ਅਜੇ ਉਸ ਦਿਨ ਕੀ ਦਿਨ ਕੀ ਵਾਰ ਜਿਹੜਾ ਜੀ ਹੋਊਗਾ, ਜਦੋਂ ਕਰਾਂਗੇ ਉਹਨਾਂ ਸੜਕਾਂ ਤੋਂ ਹੀ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਔਰ ਇੱਥੇ ਜਿਹੜਾ ਮੈਸੇਜ ਆ ਉਹ ਲੱਗ ਰਿਹਾ ਹੈ ਅਜਿਹਾ ਪੰਜਾਬ ਦੇ ਵਿੱਚ ਕਿ ਹਰ ਘਰ ਦੇ ਵਿੱਚੋਂ ਘੱਟੋ ਘੱਟ ਇੱਕ ਜੀ ਇਹ ਦਿੱਲੀ ਦੇ ਵਿੱਚ 26 ਜਨਵਰੀ ਨੂੰ ਜਿਹੜਾ ਉਹ ਪਹੁੰਚੇ। ਔਰ ਜਿਹੜੇ ਮੈਸੇਜ ਲਾਉਣ ਵਾਲੇ ਆ, ਤੁਸੀਂ ਦੇਖੋ ਕਿ ਬੂਹੇ ਖੜਕਾ ਕੇ ਕਸਬਿਆਂ ਤੇ ਪਿੰਡਾਂ ਦੇ ਵਿੱਚ ਇਹ ਸੁਨੇਹਾ ਜਿਹੜਾ ਲੱਗ ਰਿਹਾ। ਜਿਹੜੇ ਇੱਥੇ ਪੇਂਡੂ ਮਜ਼ਦੂਰ ਯੂਨੀਅਨਸ ਨੇ ਜੀ, ਉਹ ਸਿੱਧੀਆਂ ਇਹਦੇ ਵਿੱਚ ਜਿਹੜੀਆਂ ਕੁੱਦੀਆਂ ਨੇ। ਅਕਸਰ ਜਿਹੜੇ ਨਾ ਜੀ ਉਹ ਸਰੋਤੇ ਸਵਾਲ ਕਰਦੇ, ਉਹ ਥੋੜਾ ਚੁੱਭਾ ਵੀ ਹੁੰਦਾ ਜੀ। ਉਹ ਕਹਿੰਦੇ ਜੀ ਆ ਦੁਕਾਨਾਂ ਵਾਲੇ ਤਾਂ ਗਏ ਨਹੀਂ, ਇਹਨਾਂ ਨੂੰ ਕੋਈ ਫਿਕਰ ਨਹੀਂ, ਮਜ਼ਦੂਰ ਨਹੀਂ ਉੱਥੇ ਪਹੁੰਚੇ। ਇਸ ਤਰ੍ਹਾਂ ਨਹੀਂ ਹੈਗਾ ਜੀ। ਮੈਂ ਤੁਹਾਨੂੰ ਗਰਾਊਂਡ ਰਿਐਲਿਟੀ ਦੱਸ ਰਿਹਾ ਕਿ ਕੋਈ ਵਰਗ ਜਿਹੜਾ, ਮੈਨੂੰ ਕੱਲ ਇੱਕ ਜਾਣਕਾਰ ਜਿਹੜਾ ਜੀ ਉਹ ਸੈਰ ਕਰਦੇ ਆ ਉਹ ਗੱਡੀ ਰੋਕ ਕੇ ਆ ਗਏ ਤੇ ਮੈਨੂੰ ਉਹਨਾਂ ਨੇ ਜਿਹੜੀ ਗੱਲ ਦੱਸੀ ਵੀ ਉਹ ਜਿਹੜੀ ਵਰਗ ਵਾਲੀ ਆ, ਉਹ ਕਹਿੰਦੇ ਮੈਂ ਕੱਲ ਪੱਗ ਲੈਣ ਗਿਆ ਸੀਗਾ ਦੁਕਾਨ ਤੋਂ, ਤੇ ਉਹ ਕਹਿੰਦੇ ਜੀ ਦੁਕਾਨਦਾਰ ਇਹ ਕਹਿੰਦਾ ਕਿ ਸਾਡੀ ਜਿਹੜੀ ਗ੍ਰਾਹਕੀ ਆ ਉਹ 90% ਤੋਂ ਉੱਪਰ ਕਿਸਾਨਾਂ ਦੇ ਉੱਤੇ ਨਿਰਭਰ ਆ। ਉਹ ਦੁਕਾਨ ਵਾਲਾ ਇਹ ਕਹਿੰਦਾ ਵੀ ਜੇ ਕਿਸਾਨਾਂ ਨੂੰ ਕੁਝ ਹੁੰਦਾ, ਕਿਸਾਨਾਂ ਦੀ ਸਥਿਤੀ ਫਾਈਨੈਂਸ਼ੀਅਲੀ ਡਾਵਾਡੋਲ ਹੁੰਦੀ ਆ, ਤੇ ਸਾਡੀ ਜਿਹੜੀ ਸਥਿਤੀ ਆ ਉਹ ਫਾਈਨੈਂਸ਼ੀਅਲੀ ਉਹਨਾਂ ਤੋਂ ਪਹਿਲਾਂ ਡਾਵਾਡੋਲ ਜਿਹੜੀ ਉਹ ਹੋ ਜਾਣੀ ਹੈ। ਹਰ ਵਰਗ ਇਹ ਗੱਲ ਸਮਝ ਗਿਆ ਹੋਇਆ ਜੀ। ਔਰ ਉਹ ਨਾਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਰਹੱਦ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਬੈਠੇ ਹੋ। ਹਰ ਪੱਖੋਂ ਮਦਦ ਜਿਹੜੀ ਉਹ ਕਰ ਰਿਹਾ। ਜੇ ਤੁਸੀਂ ਜਦੋਂ ਸਿੰਘੂ ਬਾਰਡਰ, ਟਿੱਕਰੀ ਹੋ ਗਿਆ, ਗਾਜੀਪੁਰ ਹੋ ਗਿਆ, ਸ਼ਾਹਜਹਾਂਪੁਰ ਹੋ ਗਿਆ, ਸਾਰੀ ਜਗ੍ਹਾ ਦੇ ਉੱਤੇ ਮੈਂ ਖੁਦ ਜਿਹੜਾ ਜਾ ਕੇ ਦੇਖਿਆ, ਉੱਥੇ ਤੁਹਾਨੂੰ ਵਰਗਾਂ ਵਾਲੀ ਗੱਲ ਹੀ ਨਹੀਂ ਕੁਛ ਜਿਹੜੀ ਜੀ ਉਹ ਦੱਸਦੀ। ਦੁਕਾਨਾਂ ਵਾਲੇ, ਮਜ਼ਦੂਰ, ਦੂਜੇ ਤੀਜੇ ਹਰ ਜਿਹੜਾ ਜੀ ਉਹ ਵੱਡੇ ਵੱਡੇ ਗਰੁੱਪ ਬਣਾ ਕੇ ਖੜੇ ਆ। ਇੱਥੇ ਪੰਜਾਬ ਦੇ ਵਿੱਚੋਂ ਜਿਹੜੀਆਂ ਮਜ਼ਦੂਰ ਯੂਨੀਅਨਸ ਨੇ, ਇਹ ਉਹਨਾਂ ਦੇ ਜਿਹੜੇ ਕਾਫਲੇ ਆ ਵੱਡੇ ਵੱਡੇ, ਉਹ ਦਿੱਲੀ ਵੱਲ ਨੂੰ ਤੁਸੀਂ ਹੈਰਾਨ ਹੋਵੋਗੇ ਪੈਦਲ ਹੀ ਤੁਰੇ ਹੋਏ ਨੇ।
ਕੋਈ ਸਾਈਕਲਾਂ ਦੇ ਉੱਤੇ ਜਾ ਰਹੇ ਨੇ, ਕੋਈ ਕਿਸੇ ਰੂਪ ਦੇ ਵਿੱਚ ਜਿਹੜਾ ਦੀ ਉਹ ਜਾ ਰਹੇ ਨੇ। ਜਿਹੜੀ ਪੇਂਡੂ ਮਜ਼ਦੂਰ ਯੂਨੀਅਨ ਆ, ਇਹ ਬਹੁਤ ਵੱਡੀ ਇੱਕ ਜਿਹੜੀ ਦੀ ਯੂਨੀਅਨ ਹੈ, ਔਰ ਉਹਨਾਂ ਨੇ ਇਹ ਕੱਲ ਗੱਲ ਕੀਤੀ ਹੈ ਜੀ ਕਿ ਸਾਡੇ ਜਿਹੜੇ ਕਾਫਲੇ ਨੇ ਉਹ ਨਿਰੰਤਰ ਜਾ ਰਹੇ ਨੇ, ਤੇ 26 ਜਨਵਰੀ ਤੋਂ ਪਹਿਲਾਂ ਉਹ ਕਹਿੰਦੇ ਅਸੀਂ ਦਿੱਲੀ ਦੇ ਵਿੱਚ, ਜਿਹੜਾ ਸ਼ਹਿਰ ਦੇ ਵਿੱਚ ਪਹੁੰਚ ਜਾਵਾਂਗੇ, ਦਿੱਲੀ ਦੇ ਅੰਦਰ ਸਰਹੱਦਾਂ ਤੋਂ ਜਿਹੜਾ ਜੀ, ਤਾਂ ਕਿ ਜਿਹੜੇ ਕਿਸਾਨ ਉੱਥੇ ਹੋਣੀ ਆ ਪਰੇਡ, ਉਹਦੇ ਵਿੱਚ ਅਸੀਂ ਪਾਰਟੀਸਪੇਟ ਜਿਹੜੀ ਜੀ ਉਹ ਕਰ ਸਕੀਏ। ਮੰਡੀ ਕਿੱਲਿਆਂ ਵਾਲੀ ਆ, ਉੱਥੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਦਿੱਲੀ ਦੇ ਵੱਲ ਨੂੰ ਜਿਹੜਾ ਜੀ ਉਹ ਕੂਚ ਕਰਨਗੇ ਅਗਲੇ ਦਿਨਾਂ ਦੇ ਦੌਰਾਨ। ਜਿਹੜੇ ਕਿਉਂਕਿ ਜਿਹੜਾ ਕਿਸਾਨ ਮਜ਼ਦੂਰ ਆ, ਪੇਂਡੂ ਮਜ਼ਦੂਰ ਆ, ਜਿਹੜਾ ਉਹ ਨਿਰਭਰ ਆ ਜੀ ਗੱਲ ਲੱਗ ਕੇ ਸੀਰੀ ਦੇ ਜੱਟ ਹੋਵੇ। ਉਹ ਜਿਹੜੀ ਤੁਸੀਂ ਦੇਖੋ ਜਿਹੜਾ ਗੀਤ ਆ ਉਹ ਇਹੀ ਤਾਂ ਹੈ ਜੀ, ਜਿਹੜੀ ਸਾਂਝ ਹੈ ਉਹ ਕਿੰਨੀ ਪੀੜ੍ਹੀ ਹੈ ਇਹਨਾਂ ਦੀ, ਉਹ ਵੀ ਨਾਲ ਨੇ ਜਿਹੜੇ ਜੀ ਉਹ ਸਾਰੇ ਦੇ ਸਾਰੇ। ਇੱਥੇ ਜਿਹੜੇ ਬਲਾਈਂਡ ਨੇ ਜੀ, ਉਹਨਾਂ ਦੀਆਂ ਜਿੰਨੀਆਂ ਜਥੇਬੰਦੀਆਂ ਨੇ, ਉਹਨਾਂ ਨੇ ਕੱਲ ਇੱਕ ਵੱਡਾ ਮਾਰਚ ਜਿਹੜਾ ਸੀਗਾ ਜੀ ਪੰਜਾਬ ਦੇ ਵਿੱਚ ਕੱਢਿਆ, ਔਰ 16 ਕਿਲੋਮੀਟਰ ਤੱਕ ਜਿਹੜਾ ਜੀ ਪੈਦਲ ਮਾਰਚ ਇਹਨਾਂ ਨੇ ਕੀਤਾ। ਇਹ ਵੀ ਜਿਹੜਾ ਜੀ ਕਿਹਾ ਕਿ 26 ਜਨਵਰੀ ਨੂੰ ਉਹ ਵੀ ਜਿਹੜੇ ਜੀ ਉੱਥੇ ਪਹੁੰਚਣਗੇ ਦਿੱਲੀ ਦੇ ਵਿੱਚ। ਇਸ ਤਰ੍ਹਾਂ ਦੇ ਮਤਲਬ ਕਿ ਉਹ ਚੀਜ਼ਾਂ ਜਿਹੜੀਆਂ ਜੀ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ, ਇਹ ਪਹਿਲਾਂ ਕਦੀ ਨਹੀਂ ਦੇਖਣ ਨੂੰ ਮਿਲਿਆ ਕਿ ਜਿਹੜੀਆਂ ਕਾਰਾਂ ਨੇ, ਜਿਹੜੀਆਂ ਮਾਰਕੀਟ ਨੇ, ਤੁਸੀਂ ਕਹ ਲਓ ਕੋਈ VIP ਕੁਛ ਮਾਰਕੀਟ ਜਿੱਥੇ ਵੱਡੀਆਂ ਕਾਰਾਂ ਹੁੰਦੀਆਂ ਨੇ, ਹਰ ਕਾਰ ਦੇ ਉੱਤੇ ਲਗਭਗ ਹਰ ਕਾਰ ਦੇ ਜੇ ਇੱਕ ਤੇ ਉੱਤੇ ਕਿਤੇ ਕੋਈ ਨਹੀਂ ਦਿਸਦਾ, ਤੇ ਅਗਲੀਆਂ 3 ਦੇ ਉੱਤੇ ਤੁਹਾਨੂੰ ਜਿਹੜਾ ਜੀ ਉਹ ਦਿਸਦਾ ਕਿਸਾਨੀ ਝੰਡਾ ਜਿਹੜਾ ਲੱਗਿਆ ਹੋਇਆ। ਉਹਦੇ ਵਿੱਚ ਚੱਲਦੇ ਜਿਹੜੇ ਜੋਸ਼ੀਲੇ ਗਾਣੇ ਨੇ, ਮਤਲਬ ਕਿ ਜਿਹੜਾ ਪਾਰਟੀਸਪੇਸ਼ਨ ਹੈ ਉਹ ਲੋਕਾਂ ਦੀ ਬਹੁਤ ਸਾਰੇ ਤਰੀਕਿਆਂ ਦੇ ਨਾਲ ਇਹਦੇ ਵਿੱਚ ਜਿਹੜੀ ਆ ਉਹ ਹੋ ਰਹੀ ਆ। ਜਿਹੜੇ ਪਾੜੇ ਨੇ ਉਹ ਤੁਹਾਨੂੰ ਹਰੇਕ ਚੌਂਕ ਦੇ ਉੱਤੇ, ਤੁਸੀਂ ਕਿਸੇ ਸ਼ਹਿਰ 'ਚ ਚੱਲ ਜਾਓ ਜੀ, ਹਰੇਕ ਚੌਂਕ ਦੇ ਉੱਤੇ ਉਹ ਹੱਥਾਂ ਦੇ ਵਿੱਚ ਮੋਟੋ ਲੈ ਕੇ ਜਿਹੜਾ ਉਹ ਖੜੇ ਆ। ਆਉਂਦੀਆਂ ਜਾਂਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਮੂਹਰੇ ਉਹ ਮੋਟੋ ਕਰ ਰਹੇ ਆ ਕਿ ਨੋ ਫਾਰਮਰ ਨੋ ਫੂਡ, ਕਿ ਵੀ ਆਰ ਨਾਟ ਟੈਰਰਿਸਟ ਵੀ ਆਰ ਫਾਰਮਰ। ਇਸ ਤਰ੍ਹਾਂ ਦੇ ਜਿਹੜੇ ਉਹ ਲਿਖ ਕੇ ਇੰਗਲਿਸ਼ ਦੇ ਵਿੱਚ, ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਹਰ ਭਾਸ਼ਾ ਦੇ ਵਿੱਚ ਮੋਟੋ ਲੈ ਕੇ ਉਹ ਠੰਡ ਦੇ ਇਸ ਮੌਸਮ ਦੇ ਵਿੱਚ ਨੌਜਵਾਨ ਵਰਗ ਜਿਹੜਾ ਜੀ ਉਹ ਖੜਾ। ਖਾਸ ਤੌਰ ਦੇ ਉੱਤੇ ਜਿਹੜੀ ਜਾਗਰਤੀ ਇਸ ਅੰਦੋਲਨ ਨੇ ਨੌਜਵਾਨਾਂ ਦੇ ਵਿੱਚ ਭਰ ਦਿੱਤੀ ਆ, ਉਹ ਕਦੀ ਚਿੱਤ ਵੀ ਨਹੀਂ ਸੀ ਜੀ। ਇਉਂ ਲੱਗਦਾ ਸੀਗਾ ਵੀ ਨਹੀਂ ਇੱਥੇ ਤਾਂ ਇਹ ਤਾਂ 2 GB ਜੋਗਾ ਜਿਹੜਾ ਜੀ ਉਹ ਰਹਿ ਗਿਆ, ਔਰ ਉੱਥੇ ਬਸ ਜਿਹੜੇ ਉਹ ਹਿੰਸਕ ਗਾਣੇ ਨੇ ਉਹਨਾਂ ਨੂੰ ਪ੍ਰਮੋਟ ਕਰੀ ਜਾਊਗਾ। ਪਰ ਜੋ ਮੋੜਾ, ਜੋ ਯੂ ਟਰਨ ਨੌਜਵਾਨ ਵਰਗ ਜਿਹੜਾ ਜੀ ਉਹ ਮਾਰ ਗਿਆ ਇੱਥੇ ਹਾਲ ਦੀ ਘੜੀ, ਇਸ ਅੰਦੋਲਨ ਦੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਜੀ ਉਹ ਇਹੀ ਆ। ਉਹ ਇਸ ਕਰਕੇ ਇਹ ਜਿਹੜਾ ਕੱਲ ਹੈ ਨਾ, ਜਿਹੜਾ ਭਵਿੱਖ ਹੈ ਉਹ ਨੌਜਵਾਨੀ। ਬਿਲਕੁਲ ਜੀ, ਸਮਝਾਉਣਾ ਬੜਾ ਮੁਸ਼ਕਿਲ ਸੀ ਇਹਨਾਂ ਨੂੰ, ਆਪਣੇ ਆਪ ਹੀ ਸਮਝ ਆ ਗਈ ਇਹਨਾਂ ਨੂੰ। ਤੇ ਅੱਗੇ ਗੱਲ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੀ, ਉਹ ਸੁਪਰੀਮ ਕੋਰਟ ਹੀ ਨਹੀਂ ਗਈਆਂ? ਕਿਉਂ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਸੀਗੀ ਜੀ, ਔਰ ਕਿਉਂਕਿ ਇਹ ਸਰਕਾਰੀ ਧਿਰਾਂ ਨੇ ਜਿਹੜੀਆਂ ਉੱਥੇ ਗਈਆਂ ਨੇ, ਸਰਕਾਰ ਨੇ ਇਹ ਪਟੀਸ਼ਨਾਂ ਲਵਾਈਆਂ ਨੇ। ਸਰਕਾਰ ਨੂੰ ਇਹ ਸੀਗਾ ਸ਼ੁਰੂਆਤੀ ਦੌਰ ਦੇ ਵਿੱਚ ਕਿ ਸੁਪਰੀਮ ਕੋਰਟ ਜਿਹੜੀ ਆ ਉਹ ਝੱਟ ਦੇਣੀ ਇਹਦੇ ਉੱਤੇ ਜਿਹੜਾ ਜੀ ਲਾ ਦੂਗੀ ਰੋਕ, ਤੇ ਇਹ ਕਹੂਗੀ ਵੀ ਉਠਾਓ ਇਹਨਾਂ ਨੂੰ, ਤੇ ਫਿਰ ਸਾਡੇ ਕੋਲੇ ਜ਼ਬਰ ਕਰਨ ਦਾ ਇੱਕ ਵੱਡਾ ਹਥਿਆਰ ਮਿਲ ਜੂਗਾ ਵੀ ਅਸੀਂ ਤਾਂ ਨਹੀਂ ਕੁਝ ਵੀ ਕਿਹਾ, ਸੁਪਰੀਮ ਕੋਰਟ ਨੇ ਕਿਹਾ ਉਠਾਓ, ਤੇ ਹੁਣ ਤਾਂ ਅਸੀਂ ਫਿਰ ਉਠਾਵਾਂਗੇ। ਕਿਉਂਕਿ ਜਿਹੜਾ ਸੁਪਰੀਮ ਕੋਰਟ ਹੈ ਉਹਦੇ ਬਾਰੇ ਦੇ ਵਿੱਚ ਲੋਕਾਂ ਦੇ ਵਿੱਚ ਇਹ ਜਿਹੜੀ ਧਾਰਨਾ ਹੈ ਉਹ ਬਣ ਗਈ ਹੋਈ ਹੈ ਜਾਂ ਬਣਦੀ ਜਾ ਰਹੀ ਕਿ ਜਿਹੋ ਜਿਹੇ ਫੈਸਲੇ, ਲੋਕ ਹਿੱਤੀ ਫੈਸਲੇ ਪਹਿਲਾਂ ਆਉਂਦੇ ਸੀਗੇ, ਉਸ ਤਰ੍ਹਾਂ ਦੇ ਲੋਕ ਹਿੱਤ ਵਾਲੇ ਫੈਸਲੇ ਨਹੀਂ ਆ ਰਹੇ। ਖਾਸ ਤੌਰ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਆਏ ਕੁਝ ਫੈਸਲਿਆਂ ਨੇ ਇਹਨਾਂ ਚੀਜ਼ਾਂ ਨੂੰ ਢਾਹ ਲਾਈ ਆ, ਔਰ ਇੱਕ ਜਿਹੜੇ ਚੀਫ ਜਸਟਿਸ ਨੇ ਉਹ ਰਿਟਾਇਰਡ ਹੁੰਦੇ ਨੇ ਤੇ ਉਸ ਤੋਂ ਬਾਅਦ ਰਾਜ ਸਭਾ ਦੇ ਮੈਂਬਰ ਬਣ ਜਾਂਦੇ ਨੇ। ਇਹਨੇ ਜੋ ਜੁਡੀਸ਼ਰੀ ਨੂੰ ਢਾਹ ਲਾਉਣੀ ਆ ਲੰਬੇ ਸਮੇਂ ਦੇ ਵਾਸਤੇ, ਸ਼ਾਇਦ ਉਹ ਰਾਜ ਸਭਾ ਦੇ ਮੈਂਬਰ ਬਣਨ ਵਾਲੇ ਸਾਬਕਾ ਚੀਫ ਜਸਟਿਸ ਨਹੀਂ ਜਾਣਦੇ ਕਿ ਇਹਨੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਕਿੱਡੇ ਵੱਡੇ ਪੱਧਰ ਦੇ ਉੱਤੇ ਉਹ ਗਵਾ ਦੇਣਾ ਇਸ ਚੀਜ਼ ਦੇ ਵਿੱਚੋਂ। ਚੀਫ ਜਸਟਿਸ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਵੀ ਉਹ ਰੁਤਬਾ ਹੈ। ਰਾਜ ਸਭਾ ਦੀ ਮੈਂਬਰੀ ਤਾਂ ਬਹੁਤ ਮਾਮੂਲੀ ਚੀਜ਼ ਆ ਉਹਦੇ ਸਾਹਮਣੇ, ਉਸ ਚੀਫ ਜਸਟਿਸ ਦੇ ਰੁਤਬੇ ਦੇ ਸਾਹਮਣੇ। ਔਰ ਰਿਟਾਇਰ ਹੋ ਕੇ ਇੱਕ ਪਾਰਟੀ ਦੇ ਵੱਲੋਂ ਜਿਹੜਾ ਜੀ ਉਹ ਲਿਆਂਦਾ ਜਾਣਾ, ਇਹਨੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹਨੇ ਉਹ ਖੜੇ ਕਰ ਦਿੱਤੇ। ਔਰ ਇਹ ਸਵਾਲ ਜਦੋਂ 5 ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਬਾਹਰ ਆ ਕੇ,
ਉਹਦੇ ਵਿੱਚ ਉਹ ਜਿਹੜੇ ਜੀ ਚੀਫ ਜਸਟਿਸ ਜਿਹੜੇ ਬਾਅਦ ਚ ਬਣੇ ਉਹ ਸ਼ਾਮਲ ਸੀਗੇ ਉਹ ਪ੍ਰੈਸ ਕਾਨਫਰੰਸ ਕਰਨ ਦੇ ਵਿੱਚ। ਉਹ ਸਵਾਲ ਫਿਰ ਕੀ ਸੀਗੇ? ਲੋਕਾਂ ਦੇ ਮਨਾਂ ਦੇ ਅੰਦਰ ਬਹੁਤ ਵੱਡੇ ਭਰਮ ਭੁਲੇਖੇ ਜਿਹੜੇ ਦੀ ਉਹ ਖੜੇ ਹੋ ਗਏ, ਬਲਕਿ ਭਰਮ ਭੁਲੇਖੇ ਤਾਂ ਕਹਿਣਾ ਇਹਨੂੰ ਜਿਹੜਾ ਦੀ ਉਹ ਗਲਤ ਲਫ਼ਜ਼ ਹੈ। ਤੋ ਇਹ ਜਿਹੜੀ ਸੁਣਵਾਈ ਸੀ ਕਿਸਾਨਾਂ ਦੀ, ਇਹਦੇ ਵਿੱਚ ਧਿਰ ਬਣਾ ਲਿਆ ਗਿਆ ਜਬਰੀ ਕਿਸਾਨਾਂ ਨੂੰ ਵੀ ਆਓ ਤੁਸੀਂ ਵੀ ਦੱਸੋ। ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਉਹ ਸਰਕਾਰ ਦੇ ਵੱਲੋਂ ਮੱਲੇ ਜਾ ਰਹੇ ਪੈਂਤੜਿਆਂ ਤੋਂ ਕਈ ਸਟੈਪ ਅੱਗੇ ਜਾ ਕੇ ਸੋਚਦੀਆਂ ਨੇ। ਇਸੇ ਕਰਕੇ ਜਿਹੜੀ ਸਰਕਾਰ ਹੈ ਉਹ ਹਰ ਮਾਮਲੇ ਦੇ ਉੱਤੇ ਘਿਰੀ ਹੈ। ਕਿਸਾਨ ਜਥੇਬੰਦੀਆਂ ਨਹੀਂ ਗਈਆਂ, ਉਹ ਪਿਛਲੀ ਤਰੀਕ ਦੇ ਉੱਤੇ ਉਹਨਾਂ ਨੂੰ ਧਿਰ ਬਣਨ ਲਈ ਆਖਿਆ ਗਿਆ। ਕੱਲ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਉਹ ਪੇਸ਼ ਨਹੀਂ ਹੋਈਆਂ, ਨਾ ਉਹਨਾਂ ਦਾ ਕੋਈ ਵਕੀਲ ਜਿਹੜਾ ਜੀ ਉਹ ਪੇਸ਼ ਹੋਇਆ। ਬਿਨਾਂ ਕਿਸੇ ਸ਼ੱਕ ਦੇ ਜਿਹੜੇ ਕੁਝ ਨਾਮਵਰ ਵਕੀਲ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਇਹਨਾਂ ਨੇ। ਪ੍ਰਸ਼ਾਂਤ ਭੂਸ਼ਣ ਹੋਰੀ ਉਹਨਾਂ ਦੇ ਵਿੱਚੋਂ ਇੱਕ ਨੇ, ਕੁਝ ਹੋਰ ਵਕੀਲ 4 ਜਾਂ 5 ਹੈਗੇ ਸੁਪਰੀਮ ਕੋਰਟ ਦੇ, ਉਹਨਾਂ ਨੇ ਹੀ ਜਿਹੜੀ ਜੀ ਇਹ ਸਲਾਹ ਦਿੱਤੀ ਹੋਊਗੀ ਇਹਨਾਂ ਨੂੰ, ਇਹਨਾਂ ਜਥੇਬੰਦੀਆਂ ਨੂੰ, ਔਰ ਉਹ ਨਹੀਂ ਗਈਆਂ। ਅਗਲੀ ਜਿਹੜੀ ਇਸ ਮਾਮਲੇ ਦੇ ਉੱਤੇ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਪੁੱਛਿਆ ਵੀ ਦੱਸੋ ਇਹਦੇ ਉੱਤੇ ਕੇਂਦਰ ਦੀ ਸਰਕਾਰ ਕੀ ਕਰ ਰਹੀ ਹੈ। ਕੇਂਦਰ ਦੀ ਸਰਕਾਰ ਨੇ ਕਿਹਾ ਵੀ ਗੱਲਬਾਤ ਜਾਰੀ ਹੈ, ਮਸਲਾ ਹੱਲ ਹੋ ਜਾਊਗਾ। ਜਿਹੜੇ ਚੀਫ ਜਸਟਿਸ ਦੀ ਟਿੱਪਣੀ ਇਹਦੇ ਉੱਤੇ ਜਿਹੜੀ ਜੀ ਉਹ ਅਹਿਮ ਆਈ ਵੀ ਸਾਨੂੰ ਨਹੀਂ ਲੱਗ ਰਿਹਾ ਵੀ ਇਹ ਗੱਲਬਾਤ ਜਿਹੜੀ ਹੈ ਪ੍ਰੋਪਰ ਚੱਲ ਰਹੀ ਹੈ ਜਾਂ ਮਸਲਾ ਹੱਲ ਹੋਣ ਵੱਲ ਨੂੰ ਜਿਹੜੀ ਉਹ ਤੁਰ ਰਹੀ ਹੈ। ਉਹ ਇਹ ਕਿਹਾ ਗਿਆ ਕਿ ਚਲੋ ਅਸੀਂ ਕੁਝ ਦਿਨ ਜਿਹੜਾ ਜੀ ਉਹ ਦਿੰਦੇ ਹਾਂ, 11 ਜਨਵਰੀ ਨੂੰ ਮੁੜ ਕੇ ਇਹਦੇ ਉੱਤੇ ਸੁਣਵਾਈ ਹੋਣੀ ਹੈ। ਪਰ ਹੁਣ ਇਹਦੇ ਵਿੱਚ ਟੈਕਨੀਕਲੀ ਇੱਕ ਜਿਹੜਾ ਇਹ ਆ ਗਿਆ ਕਿ ਕਿਸਾਨ ਜਥੇਬੰਦੀਆਂ ਪੇਸ਼ ਨਹੀਂ ਹੋਈਆਂ। ਹੁਣ ਜਦੋਂ ਤੁਸੀਂ ਧਿਰ ਬਣਾ ਲਿਆ ਉਹਨਾਂ ਨੂੰ, ਜੇ ਉਹ ਪੇਸ਼ ਹੀ ਨਹੀਂ ਹੋਈਆਂ, ਉਹਨਾਂ ਦਾ ਵਕੀਲ ਪੇਸ਼ ਨਹੀਂ ਹੋਇਆ, ਤੇ ਫਿਰ ਇਹ ਇੱਕ ਪਾਸੜ ਕਾਰਵਾਈ ਸੁਪਰੀਮ ਕੋਰਟ ਕਿਵੇਂ ਜਿਹੜਾ ਜੀ ਉਹ 11 ਤਰੀਕ ਨੂੰ ਕਰੂਗਾ। ਇਹ ਅਹਿਮ ਜਿਹੜਾ ਜੀ ਇਹਦੇ ਵਿੱਚ ਪੁਆਇੰਟ ਹੈ। ਕੱਲ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਜਿਹੜਾ ਜੀ ਸਟੇਜ ਤੋਂ ਇਹ ਗੱਲ ਜਿਹੜੀ ਆ ਉਹ ਕਹੀ ਆ ਕਿ ਅਸੀਂ ਨਹੀਂ ਧਿਰ ਬਣਨਾ ਉੱਥੇ। ਉਹ ਕਹਿੰਦੇ ਕਿ ਸਾਨੂੰ ਪਤਾ ਇਹਦੇ 'ਚ ਸਾਨੂੰ ਉਲਝਾ ਲਿਆ ਜਾਣਾ। 2-3 ਸਾਲ ਵੀ ਕਹਿੰਦੇ ਲੱਗ ਗਏ ਸੁਪਰੀਮ ਕੋਰਟ ਦੇ ਵਿੱਚ, ਉਦੋਂ ਤੱਕ ਤਾਂ ਸਾਡਾ ਘਾਣ ਕਰ ਦੇਣਾ ਇਹਨਾਂ ਖੇਤੀ ਕਾਨੂੰਨਾਂ ਨੇ, ਇਸ ਕਰਕੇ ਅਸੀਂ ਸੁਪਰੀਮ ਕੋਰਟ ਨਹੀਂ ਜਾਣਾ। ਉਹਨਾਂ ਨੇ ਇੱਥੋਂ ਤੱਕ ਵੀ ਜਿਹੜੀ ਦੀ ਗੱਲ ਸਟੇਜ ਦੇ ਉੱਤੇ ਕਹਿ ਦਿੱਤੀ ਕਿ ਇਹਨੂੰ ਕੰਟੈਂਪਟ ਆਫ ਕੋਰਟ ਜਿਹੜਾ ਦੀ ਉਹ ਕਹਿ ਕੇ ਸਾਨੂੰ ਅਰੈਸਟ ਕਰਨਾ ਚਾਹੁੰਦੀ ਆ ਕੇਂਦਰ ਦੀ ਸਰਕਾਰ ਤੇ ਕਰ ਲਵੇ, ਅਸੀਂ ਜੇਲ੍ਹਾਂ ਦੇ ਵਿੱਚ ਜਾਵਾਂਗੇ। ਉਹਨਾਂ ਨੇ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੇਤਾ ਇਸ ਗੱਲ ਦੇ ਵਾਸਤੇ ਮੈਂਟਲੀ ਪ੍ਰਪੇਅਰ ਨੇ ਕਿ ਸਰਕਾਰ ਸਾਨੂੰ ਜੇਲ੍ਹਾਂ 'ਚ ਸੁੱਟ ਸਕਦੀ ਹੈ, ਉਹ ਚੁੱਕ ਕੇ ਸੁੱਟ ਦੇਵੇ। ਅਸੀਂ ਧਿਰ ਨਹੀਂ ਬਣਨਾ ਸੁਪਰੀਮ ਕੋਰਟ ਦੇ ਵਿੱਚ। ਅਸੀਂ ਖੇਤੀ ਕਾਨੂੰਨ ਜਿਹੜੇ ਆ ਉਹ ਵਾਪਸ ਕਰਾਉਣੇ ਆ, ਇਸ ਕਰਕੇ ਵਾਪਸ ਕਰਾਉਣੇ ਆ ਵੀ ਜੇ ਇਹ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਤਾਂ ਸੰਘੀ ਢਾਂਚੇ ਨੂੰ ਵੱਡਾ ਖਤਰਾ ਖੜਾ ਹੋ ਜਾਣਾ। ਫਿਰ ਕੇਂਦਰ ਦੀ ਸਰਕਾਰ ਨੇ ਰਾਜਾਂ ਦੀ ਬਿਲਕੁਲ ਸੰਘੀ ਜਿਹੜੀ ਹੈ ਜੀ ਉਹ ਘੁੱਟ ਕੇ ਸਾਰੇ ਅਧਿਕਾਰ ਆਪਣੇ ਹੱਥਾਂ 'ਚ ਲੈ ਲੈਣੇ ਆ, ਕਿਉਂਕਿ ਖੇਤੀ ਸਬਜੈਕਟ ਜਿਹੜਾ ਜੀ ਉਹ ਰਾਜ ਦਾ ਸਬਜੈਕਟ ਹੈ ਤੇ ਕੇਂਦਰ ਨੇ ਇਹਦੇ ਵਿੱਚ ਦਖਲ ਦਿੱਤਾ ਜੀ। ਬਿਲਕੁਲ। ਤੇ ਅੱਗੇ ਗੱਲ ਕਰਦੇ ਹਾਂ ਵੀ ਜਦੋਂ ਸੰਘਰਸ਼ ਚੱਲਦੇ ਆ ਉਦੋਂ ਮਾੜੀਆਂ ਖਬਰਾਂ ਵੀ ਬਹੁਤ ਆਉਂਦੀਆਂ, ਦੁੱਖ ਦੇਣ ਵਾਲੀਆਂ ਖਬਰਾਂ ਵੀ ਬਹੁਤ ਆਉਂਦੀਆਂ ਆ। ਜਿੱਦਣ ਦਾ ਸੰਘਰਸ਼ ਚੱਲਿਆ ਕੋਈ ਨਾ ਕੋਈ ਜਿਹੜੀ ਲਾਸ਼ ਆ ਉਹ ਪੰਜਾਬ ਨੂੰ ਆਉਂਦੀ ਆ। 2 ਹੋਰ ਜਾਨਾਂ ਗਈਆਂ। ਦੇਖੋ ਜੀ, ਕੱਲ ਵੀ ਰਾਜੇਵਾਲ ਸਾਹਿਬ ਜਦੋਂ ਬੋਲ ਰਹੇ ਸੀ ਤਾਂ ਉਹ ਇਸ ਗੱਲੋਂ ਭਾਵਕ ਸਨ ਕਿ ਖਬਰਾਂ ਇਸ ਤਰ੍ਹਾਂ ਦੀਆਂ ਕਿਉਂ ਆਉਂਦੀਆਂ ਨੇ ਕਿ ਇੱਥੇ ਸ਼ਰਾਬ ਪੀਤੀ ਜਾਂਦੀ ਆ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ 2 ਲਾਸ਼ਾਂ ਰੋਜ਼ ਭੇਜ ਰਹੇ ਹਾਂ ਪਿੱਛੇ ਪੰਜਾਬ ਨੂੰ ਤੇ ਸਾਨੂੰ ਸੋਗ ਦੇ ਵਿੱਚ ਹੋਣਾ ਚਾਹੀਦਾ। ਡੈਕ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਅਸੀਂ ਕਿਹੋ ਜਿਹੀ ਸ਼ਰਧਾਂਜਲੀ ਜਿਹੜੀ ਵੀ ਉਹ ਦੇ ਰਹੇ ਹਾਂ। ਉਹਨਾਂ ਨੇ ਸਮਝਾਇਆ ਜਿਹੜੇ ਨੌਜਵਾਨਾਂ ਨੂੰ, ਕਿਉਂਕਿ ਫੜ ਕੇ ਜਿਹੜੇ ਨਾ ਜੀ ਉਹ ਇਹ ਸਿਆਣੀ ਜਿਹੜੀ ਲੀਡਰਸ਼ਿਪ ਆ ਉਹ ਰੱਖ ਰਹੀ ਆ ਵੀ ਕੋਈ ਗਲਤੀ ਨਾ ਇਹ ਕਿਸੇ ਕਿਸਮ ਦੀ ਜਿਹੜੀ ਕਰ ਲੈਣ, ਜਿਹੜੀ ਕਿ ਮੌਕਾ ਮਿਲੇ ਜਿਹੜਾ ਜੀ। ਔਰ ਅੱਜ ਵੀ 1-2 ਜਿਹੜੀਆਂ ਅਖਬਾਰਾਂ ਨੇ ਉਹਨਾਂ ਨੇ ਇਹ ਫੋਟੋਆਂ ਲਾਈਆਂ ਹੋਈਆਂ ਨੇ ਕਿ ਇੱਥੋਂ ਠੇਕੇ ਤੋਂ ਸ਼ਰਾਬ ਲੈਂਦੇ ਨੇ ਤੇ ਕੱਪੜਿਆਂ 'ਚ ਲੁਕੋ ਲੈਂਦੇ ਨੇ। ਜਿਵੇਂ ਇਹਨਾਂ ਨੇ ਫੜਿਆ ਪਰਸੋਂ, ਉਹਨੇ ਗਾਤਰਾ ਪਾਇਆ ਹੋਇਆ ਸੀਗਾ ਉੱਤੋਂ ਦੀ, ਬਾਅਦ ਦੇ ਵਿੱਚ ਦੇਖਿਆ ਤਾਂ ਉਹ ਤਾਂ ਉਹਦੀ ਨਕਲੀ ਬਣਿਆ ਹੋਇਆ ਸੀ ਸਿੱਖ। ਉਹਦੇ ਕੋਲੇ ਸ਼ਰਾਬ ਉਹਨੇ ਡੱਬ 'ਚ ਲੁਕੋਈ ਹੋਈ, ਪੁਰਾਣੇ ਨੋਟ ਜਿਹੜੇ ਨੋਟਬੰਦੀ ਤੋਂ ਪਹਿਲਾਂ ਦੇ ਬਦਨਾਮ ਕਰਨ ਦੇ ਵਾਸਤੇ ਵੀ ਉਹ ਦੇਖੋ ਜੀ ਇਹ ਪੁਰਾਣੇ ਨੋਟ ਲਈ ਫਿਰਦੇ ਆ, ਇਹ ਸ਼ਰਾਬ ਲੈਂਦੇ ਆ। ਕੌਣ ਲੈਂਦੇ ਆ ਸ਼ਰਾਬ ਉੱਥੇ? ਇਹ ਤਾਂ ਕਿਸੇ ਨੂੰ ਨਾ ਪਤਾ, ਕਹਿਣਾ ਨਾ ਇਹ ਕਿਸਾਨ ਨੇ ਜਿਹੜੇ ਲੈ ਰਹੇ। ਇਸ ਕਰਕੇ ਉਹ ਤਾੜਨਾ ਬੜੀ ਸਹੀ ਸਮੇਂ ਦੇ ਉੱਤੇ ਜਿਹੜੀ ਆ ਉਹ ਕੀਤੀ ਗਈ ਆ ਕਿ ਬਚਣ ਦੀ ਲੋੜ ਆ। ਜਿੰਨਾ ਸੰਘਰਸ਼ ਜਿਹੜਾ ਜੀ ਉਹ ਪ੍ਰਚੰਡ ਹੋ ਰਿਹਾ, ਉਨੀਆਂ ਜਿਹੜੀਆਂ ਚਾਲਾਂ ਨੇ ਉਹ ਸਰਕਾਰ ਦੇ ਵੱਲੋਂ ਵੀ ਬਦਨਾਮ ਕਰਨ ਦੀਆਂ ਕੁਛ ਨਾ ਕੁਛ ਕੀਤੀਆਂ ਜਾ ਰਹੀਆਂ ਨੇ। 2 ਹੋਰ ਜਿਹੜੇ ਕਿਸਾਨਾਂ ਦੀ ਮੌਤ ਆ ਸਰਹੱਦ ਦੇ ਉੱਤੇ ਜਿਹੜੀ ਉਹ ਹੋਈ ਆ।
ਇੱਥੇ ਪਟਿਆਲੇ ਨੇੜੇ ਪੈਂਦਾ ਪਿੰਡ ਲੰਗ, ਉਹਦੇ ਵਿੱਚ ਕਿਸਾਨ ਕੇਸਰ ਸਿੰਘ ਦੀ ਮੌਤ ਜਿਹੜੀ ਆ ਉਹ ਹੋਈ ਹੈ ਸਰਹੱਦ ਦੇ ਉੱਤੇ, ਸਿੰਘੂ ਬਾਰਡਰ ਦੇ ਉੱਤੇ। 1 ਮਹੀਨੇ ਤੋਂ ਉਹ ਧਰਨੇ ਦੇ ਵਿੱਚ ਸ਼ਾਮਲ ਸੀਗਾ। ਉਹ ਕੱਲ ਸ਼ਾਮ ਜਿਹੜਾ ਜੀ ਉਹ ਦਮ ਤੋੜ ਗਿਆ। ਡਾਕਟਰ ਦਰਸ਼ਨਪਾਲ ਪਟਿਆਲਾ ਤੋਂ ਨੇ ਜਿਹੜੇ, ਉਹਨਾਂ ਦੀ ਅਗਵਾਈ ਹੇਠਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਾਲ ਜਿਹੜਾ ਉਹ ਸੰਬੰਧਿਤ ਸੀਗਾ। ਔਰ 3 ਏਕੜ ਜ਼ਮੀਨ ਦਾ ਮਾਲਕ ਕੇਸਰ ਸਿੰਘ ਦੇ 2 ਪੁੱਤ ਨੇ ਜਿਹੜੇ ਕਿ ਖੇਤੀ ਕਰਦੇ ਨੇ। ਉਹਦੀ ਜਿਹੜੀ ਜੀ ਉਹ ਮੌਤ ਹੋ ਗਈ ਔਰ ਜਥੇਬੰਦੀਆਂ ਨੇ ਉਹਨੂੰ ਜਿਹੜਾ ਜੀ ਸ਼ਹੀਦ ਐਲਾਨਿਆ ਔਰ ਪਰਿਵਾਰ ਦੇ ਵਾਸਤੇ ਢੁਕਵੇਂ ਮੁਆਵਜ਼ੇ ਦੀ ਮੰਗ ਜਿਹੜੀ ਉਹ ਕੀਤੀ ਆ। ਦੂਜਾ ਇੱਕ ਜਿਹੜਾ ਜੀ ਮੰਡੀ ਕਲਾਂ ਦਾ ਨੌਜਵਾਨ ਕਿਸਾਨ ਸੀਗਾ ਮਨਪ੍ਰੀਤ ਸਿੰਘ, 23 ਸਾਲਾਂ ਦਾ ਸਿਰਫ, ਔਰ ਉਹ ਵੀ ਮੋਰਚੇ ਦੇ ਉੱਤੇ ਸੀਗਾ। ਉਹਦੀ ਸਿਹਤ ਵਿਗੜ ਗਈ, ਵਾਪਸ ਆਇਆ ਪਿੰਡ ਤੇ ਉਹਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਦੱਸੀ ਜਾਂਦੀ ਆ। ਉਹ ਮਾਪਿਆਂ ਦਾ ਇਕੱਲਾਕਾਰਾ ਪੁੱਤ ਸੀਗਾ। ਮਨਪ੍ਰੀਤ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿੰਦੇ ਨੇ ਕਿ ਉਹਦੇ ਕੋਲੇ ਘੱਟ ਜ਼ਮੀਨ ਹੋਣ ਜਿਹੜਾ ਜੀ ਕਰਕੇ ਜਿਹੜਾ ਸੀਗਾ ਉਹਦਾ ਘਰ ਦਾ ਗੁਜ਼ਾਰਾ ਟਰੈਕਟਰ ਦੇ ਨਾਲ ਢੋਆ ਢੁਆਈ ਕਰਕੇ ਜਿਹੜਾ ਉਹ ਚਲਾਉਂਦਾ ਸੀਗਾ। ਔਰ ਨਵੇਂ ਜਿਹੜੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਜੋਂ ਮਨਪ੍ਰੀਤ ਜਿਹੜਾ ਸੀਗਾ ਉਹ 26 ਨਵੰਬਰ ਤੋਂ ਦਿੱਲੀ ਧਰਨੇ ਦੇ ਵਿੱਚ ਟਰੈਕਟਰ ਲੈ ਕੇ ਗਿਆ ਹੋਇਆ ਸੀਗਾ, ਜਿਹਦੇ ਕਰਕੇ ਘਰ ਦਾ ਗੁਜ਼ਾਰਾ ਵੀ ਔਖਾ ਜਿਹੜਾ ਹੋ ਗਿਆ ਸੀ, ਕਿਉਂਕਿ ਉਹ ਮਿੱਟੀ ਵਗੈਰਾ ਢੋਂਦਾ ਸੀਗਾ, ਕਿਰਾਏ ਦਾ ਕੰਮ ਕਰਦਾ ਸੀਗਾ। ਉਹਦੇ ਸਿਰ ਦੇ ਉੱਤੇ 15 ਲੱਖ ਰੁਪਏ ਦੇ ਕਰੀਬ ਦਾ ਜਿਹੜਾ ਜੀ ਉਹ ਕਰਜ਼ਾ ਹੈ। ਔਰ ਜਿਹੜਾ ਜੀ ਹੁਣ ਜਥੇਬੰਦੀਆਂ ਨੇ ਉਹਦੇ ਵਾਸਤੇ ਮੰਗ ਕੀਤੀ ਕਿ 10 ਲੱਖ ਰੁਪਈਆ ਜਿਹੜਾ ਜੀ ਉਹ ਦਿੱਤਾ ਜਾਵੇ, ਜਿਹੜੀ ਸਰਕਾਰ ਹੈ ਉਹਨੂੰ ਦੇਵੇ। ਦਿੰਦੀ ਆ ਜਾਂ ਨਹੀਂ, ਕਿੰਨੇ ਦਿਨ ਇਹ ਡੈਡ ਬੋਡੀਜ਼ ਮ੍ਰਿਤਕ ਦੇਹਾਂ ਜਿਹੜੀਆਂ ਜੀ ਉਹ ਫੇਰ ਰੱਖਣੀਆਂ ਪੈਂਦੀਆਂ ਨੇ। ਆਪਾਂ ਕਈ ਵਾਰੀ ਗੱਲ ਜਿਹੜੀ ਜੀ ਉਹ ਕੀਤੀ ਆ, ਕਈ ਦਿਨ ਜਿਹੜਾ ਜੀ ਉਹ ਪ੍ਰਸ਼ਾਸਨ ਲਾ ਦਿੰਦਾ। ਕੋਈ ਪਾਲਿਸੀ ਪੰਜਾਬ ਦੀ ਸਰਕਾਰ ਜਿਹੜੀ ਹੈ ਜੀ ਖਾਸ ਤੌਰ ਦੇ ਉੱਤੇ ਉਹ ਨਹੀਂ ਲਿਆ ਸਕੀ ਇਹਦੇ ਸੰਬੰਧੀ ਵੀ। ਕੁਝ ਤੁਸੀਂ ਇਸ ਤਰ੍ਹਾਂ ਹੈ ਕਿ ਤੁਹਾਨੂੰ ਪਤਾ ਹੈ ਕਿ ਡੈਥ ਜਿਹੜੀਆਂ ਉਹ ਹੋ ਰਹੀਆਂ ਨੇ। ਇੱਕ ਦਿਨ ਇਹਨਾਂ ਦੇ ਵਿਧਾਇਕ ਇੱਕ ਜਿਹੜਾ ਜੀ ਕਾਂਗਰਸ ਦਾ ਉਹ ਬਹੁਤ ਬੜਕਾ ਮਾਰਦਾ ਸੀਗਾ ਸਟੇਜ ਤੋਂ ਕਿ ਇੱਕ ਜਿਹੜੀ ਮੌਤ ਦਾ ਇੰਨੇ ਪੈਸੇ ਦੇ ਰਹੀ ਹੈ, ਖੁਸ਼ ਹੋ। ਮਤਲਬ ਕਿ ਉਹ ਮੌਤ ਦੇ ਉੱਤੇ ਵੀ ਜਿਹੜੀ ਸਿਆਸਤ ਹੈ, ਮੌਤਾਂ ਦੇ ਉੱਤੇ ਵੀ ਸਿਆਸਤ ਜਿਹੜੀ ਜੀ ਉਹ ਕਰ ਰਹੀ ਸੀ। ਕਿ ਜਿਹੜੀ ਸਰਕਾਰ ਹੈ ਉਹਦੇ ਅੱਲੇ ਪੱਲੇ ਇੰਨਾ ਕੁਛ ਵੀ ਨਹੀਂ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਜਿਹੜੇ ਸ਼ਹੀਦ ਹੋ ਰਹੇ ਨੇ ਮੋਰਚੇ ਦੇ ਵਿੱਚ, ਘੱਟੋ ਘੱਟ ਉਹਨਾਂ ਦੇ ਕਰਜ਼ੇ ਦੇ ਉੱਤੇ ਲੀਕ ਜਿਹੜੀ ਜੀ ਉਹ ਫੇਰੀ ਜਾਵੇ। ਹੁਣ ਜਿਹਦੇ ਕੋਲੇ ਇੰਨੀ ਘੱਟ ਜ਼ਮੀਨ ਹੈ ਇਸ ਨੌਜਵਾਨ ਦੇ ਕੋਲੇ, ਤੇ 15 ਲੱਖ ਰੁਪਏ ਦਾ ਉਹਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਕਰਜ਼ਾ। ਟਰੈਕਟਰ ਉਹ ਲੈ ਕੇ 26 ਤਰੀਕ ਤੋਂ ਉੱਥੇ ਕਮਿਟਮੈਂਟ ਤੁਸੀਂ ਦੇਖੋ ਕਿਹੋ ਜਿਹੀ ਹੈ ਜੀ। ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਪਿਛਲੇ ਦਿਨੀ। ਉਹਦਾ ਜਿਹੜਾ ਪਿਓ ਹੈ ਉਹ ਉਸ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰਕੇ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਜਾ ਕੇ ਫੇਰ ਜਿਹੜਾ ਜੀ ਉਹ ਡਟ ਗਿਆ, ਉੱਥੇ ਜਾ ਕੇ ਬੈਠਾ ਹੋਇਆ ਜੀ। ਉਹ ਐਸੀਆਂ ਜਿਹੜੀਆਂ ਦੀ ਇਹ ਕਮਿਟਡ ਲੋਕ ਨੇ। ਪਰ ਸਰਕਾਰਾਂ ਦੀ ਜਿੱਥੋਂ ਤੱਕ ਗੱਲ ਹੈ, ਸਿਆਸੀ ਪਾਰਟੀਆਂ ਦੀ ਜਿਹੜੀ ਜਿੱਥੋਂ ਤੱਕ ਗੱਲ ਹੈ, ਉਹਨਾਂ ਦੇ ਵਿੱਚ ਜਿਹੜੀ ਦੀ ਉਹ ਭੋਰਾ ਜਿੰਨੀ ਵੀ ਕਮਿਟਮੈਂਟ ਇਸ ਮਾਮਲੇ ਦੇ ਉੱਤੇ ਨਜ਼ਰ ਨਹੀਂ ਆਉਂਦੀ। ਜਿਹੜੇ ਇਹ ਜਾਨਾਂ ਗਵਾ ਰਹੇ ਲੋਕ ਨੇ ਉਹਨਾਂ ਦੇ ਵਾਸਤੇ ਇਸ ਵੇਲੇ ਐਵਰੇਜ ਜਿਹੜੀ ਦੀ ਇਹ ਹੋਈ ਪਈ ਹੈ ਕਿ 2 ਜਾਨਾਂ ਰੋਜ਼ ਪੰਜਾਬ ਦੇ ਵਿੱਚੋਂ ਜਾ ਰਹੀਆਂ ਨੇ। ਜੀ ਬਿਲਕੁਲ, ਇਸ ਸ਼ੱਕ ਤੇ ਅੱਗੇ ਗੱਲ ਕਰਦੇ ਆ। JJP ਦੇ ਵਿਧਾਇਕ ਹਰਿਆਣੇ ਦੇ ਵਿੱਚ ਫਸੇ ਜਿਹਾ ਮਹਿਸੂਸ ਕਰ ਰਹੇ ਆ। ਦੇਖੋ ਜਿਹੜੀ JJP ਆ, ਜਨਨਾਇਕ ਜਨਤਾ ਪਾਰਟੀ, ਚੌਧਰੀ ਦੇਵੀ ਲਾਲ ਦੇ ਪੜਪੋਤਰੇ ਦੀ ਹੈ। ਔਰ ਇਹ ਤਾਂ ਉਹ ਦੱਸੀ ਜਾਂਦੇ ਆ ਕਿ ਕਿਸਾਨਾਂ ਦਾ ਮਸੀਹਾ ਸੀ ਉਹ, ਤੇ ਉਹਦਾ ਪੜਪੋਤਰਾ ਜਿਹੜਾ ਜੀ ਉਹ ਕਿਸਾਨਾਂ ਦੇ ਨਾਲ ਕੀ ਕਰ ਰਿਹਾ ਉਹ ਸਭ ਦੇ ਸਾਹਮਣੇ ਆ। ਉਹਦਾ ਜਿਹੜਾ ਪਿਓ ਹੈ, ਪੋਤਰਾ ਜਿਹੜਾ ਚੌਧਰੀ ਦੇਵੀ ਲਾਲ ਦਾ, ਉਹ ਨਵੇਂ ਸਾਲ ਦੇ ਉੱਤੇ ਗੋਆ 'ਚ ਜਸ਼ਨ ਮਨਾ ਰਿਹਾ ਸੀਗਾ। ਜਿਹੜੇ ਵਿਧਾਇਕ ਨੇ, ਕਿਉਂਕਿ ਜਿਹੜੇ ਹਰਿਆਣੇ ਦੀਆਂ ਖਾਪ ਪੰਚਾਇਤਾਂ, ਇਹ ਜਿਹੜੀ ਪਾਰਟੀ ਹੈ ਨਾ ਜੀ, ਇਹ ਨਰੋਲ ਜਾਟਾਂ ਦੀਆਂ ਵੋਟਾਂ ਦੇ ਉੱਤੇ ਜਿੱਤ ਕੇ ਆਈ ਹੈ। 10 ਸੀਟਾਂ ਇਹਨੂੰ ਜਿਹੜੀਆਂ ਉਹ ਮਿਲੀਆਂ, ਕਿਉਂਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਾਟ ਤੇ ਨਾਨ ਜਾਟ ਵਾਲਾ ਪੱਤਾ ਖੇਡਿਆ ਕਈ ਵਾਰੇ ਪਹਿਲਾਂ, ਜਿੱਥੋਂ ਉਹ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਜਿਹੜੀ ਸੀ ਉਹ ਹਾਸਲ ਕੀਤੀ। ਕਿਉਂਕਿ ਉਹ ਪੰਜਾਬ ਦੇ ਵਿੱਚ ਵੀ ਜਿਹੜਾ ਸੀਗਾ ਜੱਟ ਤੇ ਦਲਿਤ ਦਾ ਪੱਤਾ ਖੇਡਣਾ ਚਾਹੁੰਦੀ ਸੀ। ਉਹ ਤਾਂ ਕਿਸਾਨ ਅੰਦੋਲਨ ਜਿਹੜਾ ਜੀ ਸ਼ੁਰੂ ਹੋ ਗਿਆ, ਨਹੀਂ ਤਾਂ ਹੁਣ ਨੂੰ ਇੱਥੇ ਭਾਰਤੀ ਜਨਤਾ ਪਾਰਟੀ ਨੇ ਕੰਮ ਸਟਾਰਟ ਵੀ ਕਰ ਦਿੱਤਾ ਸੀਗਾ। ਇਹੋ ਜਿਹੇ ਪੱਤਿਆਂ ਦੇ ਨਾਲ ਹੀ ਉਹ ਜਿੱਤਦੀ ਹੈ। ਉਹਦੇ ਵਿੱਚੋਂ ਜਦੋਂ ਨਾਨ ਜਾਟ ਤੇ ਜਾਟ ਵਾਲੀ ਗੱਲ ਆਈ ਤੇ ਜਾਟਾਂ ਦੇ ਉੱਤੇ ਆਧਾਰਿਤ ਪਾਰਟੀ ਜਿਹੜੀ ਸੀ ਉਹ ਦੁਸ਼ਯੰਤ ਚੌਟਾਲਾ ਨੇ ਬਣਾਈ। 10 ਸੀਟਾਂ ਉਹਨੂੰ ਜਿਹੜੀਆਂ ਦੀ ਉਹ ਮਿਲੀਆਂ। ਹੁਣ ਜਿਹੜੀਆਂ ਖਾਪ ਪੰਚਾਇਤਾਂ ਤੇ ਜਿਨ੍ਹਾਂ ਪਿੰਡਾਂ ਦੇ ਵਿੱਚੋਂ ਇਹ ਪਿੰਡਾਂ ਦੀਆਂ ਵੋਟਾਂ ਦੇ ਉੱਤੇ ਜਿੱਤ ਕੇ ਆਉਂਦੇ, ਉਹਨਾਂ ਨੇ ਕਰ ਦਿੱਤਾ ਬਾਈਕਾਟ।
ਹੁੱਕਾ ਪਾਣੀ ਬੰਦ ਕਰਦੀਆਂ ਨੇ ਪੰਚਾਇਤਾਂ, ਹੁੱਕਾ ਪਾਣੀ ਬੰਦ ਕਰ ਦਿੱਤਾ। ਪਿੰਡਾਂ ਦੇ ਵਿੱਚ ਵੜਨ ਦੇ ਉੱਤੇ ਪਾਬੰਦੀ ਜਿਹੜੀ ਸੀ ਉਹ ਲਾਤੀ ਇਹਨਾਂ ਦੇ, ਕਿ ਕੋਈ ਭਾਰਤੀ ਜਨਤਾ ਪਾਰਟੀ ਦਾ, ਕੋਈ ਜਜਪਾ ਦਾ ਜਿਹੜਾ ਪਿੰਡ ਦੇ ਵਿੱਚ ਨਹੀਂ ਵੜ ਸਕਦਾ। ਜਿਹੜੇ ਜਨਨਾਇਕ ਜਨਤਾ ਪਾਰਟੀ ਵਾਲੇ ਨੇ ਵਿਧਾਇਕ ਜਿਹੜੇ, ਕਿਉਂਕਿ ਇੱਕ ਤਾਂ ਇਹ ਪਰਿਵਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਤਾਂ ਜਿੰਨਾ ਪੈਸਾ ਜਿਹੜਾ ਦੀ ਉਹ ਬਣਾਇਆ ਹੋਇਆ ਹਰਿਆਣੇ ਦੇ ਵਿੱਚੋਂ ਜਦੋਂ ਚੌਟਾਲਾ ਸਰਕਾਰ ਹੁੰਦੀ ਸੀਗੀ, ਉਹ ਕਿਸੇ ਨੂੰ ਭੁੱਲ ਭੁਲੇਖਾ ਜਿਹੜਾ ਉਹ ਨਹੀਂ ਗਾ। ਜਿਹੜੇ ਆਮ ਜਿਹੜੇ ਵਿਧਾਇਕ ਇਹਦੇ ਜਿੱਤ ਕੇ ਆਏ ਨੇ, ਉਹ ਇਹਦੇ ਵਿੱਚ ਇਸ ਵੇਲੇ ਘੁਟਨ ਮਹਿਸੂਸ ਕਰਨੀ ਉਹਨਾਂ ਨੂੰ ਹੋਣੀ ਸ਼ੁਰੂ ਹੋਈ ਆ। ਪਿੰਡਾਂ 'ਚ ਜਾ ਨਹੀਂ ਸਕਦੇ, ਜਿਹੜੇ ਹਲਕਿਆਂ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੇ ਵਿੱਚ ਲੋਕ ਨਹੀਂ ਜਾਣ ਦਿੰਦੇ। ਜਿੱਥੇ ਜਾਂਦੇ ਆ ਕਿਸਾਨ ਪਹਿਲਾਂ ਝੰਡੇ ਡੰਡੇ ਲੈ ਕੇ ਜਿਹੜਾ ਦੀ ਉਹ ਖੜੇ ਹੋ ਜਾਂਦੇ ਆ। ਗੁੱਸਾ ਇੰਨਾ ਕਿਸਾਨਾਂ 'ਚ ਕਿ ਇੱਕ ਦਿਨ ਤੁਹਾਨੂੰ ਪਤਾ ਹੈਲੀਕਾਪਟਰ ਉਤਰਨਾ ਸੀ, ਜਿੱਥੇ ਉਹ ਹੈਲੀਪੈਡ ਬਣਾਇਆ ਉਹੀ ਪੱਟਤਾ ਜਾ ਕੇ ਕਿਸਾਨਾਂ ਨੇ ਸਾਰੇ ਦਾ ਸਾਰਾ, ਵੀ ਅਸੀਂ ਨਹੀਂ ਉਤਰਨ ਦਿੰਦੇ। ਜਿਹੜੀ JJP ਆ ਉਹਦੇ ਵਿਧਾਇਕ ਜਿਹੜੇ, ਉਹਨਾਂ ਦਾ ਮਨੋਬਲ ਹੁਣ ਡੇ ਬਾਈ ਡੇ ਜਿਹੜਾ ਦੀ ਉਹ ਡਿੱਗਣਾ ਸ਼ੁਰੂ ਹੋ ਗਿਆ। ਔਰ ਉਹ ਕਿੱਥੋਂ ਤੱਕ ਵੈਸੇ ਡਿੱਗਦੇ ਆ ਇਹ ਪਤਾ ਜਿਹੜਾ ਦੀ ਉਹ ਲੱਗੂਗਾ। ਹੁਣ ਵਿਧਾਇਕ ਇੱਕ ਰਾਮਕਰਨ ਹੈ, ਉਹ ਜਿਹੜੀ ਦੀ ਇਹ ਗੱਲ ਕਹਿੰਦਾ ਕਿ ਜਿਹੜੀਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਤਾਂ ਸਾਰੀਆਂ ਜਾਇਜ਼ ਨੇ, ਔਰ ਉਹ ਕਹਿੰਦੇ ਕਿ ਕੇਂਦਰ ਦੀ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਤੁਰੰਤ ਜਿਹੜੀਆਂ ਉਹ ਮੰਨਣੀਆਂ ਚਾਹੀਦੀਆਂ ਨੇ। ਔਰ ਜਿਹੜੀ ਇਹ ਵਿਧਾਇਕ ਨੇ ਇੱਕ ਇੱਕ ਕਰਕੇ ਹੁਣ ਆਪਣੇ ਸੁਰ ਜਿਹੜੇ ਆ ਉਹ ਬਦਲ ਲੱਗੇ ਆ। ਸ਼ਾਹਬਾਦ ਤੋਂ ਆ ਇਹ ਵਿਧਾਇਕ ਰਾਮਕਰਨ, ਉਹਨੇ ਇਹ ਕਿਹਾ ਕਿ ਮੰਗਾਂ ਜਾਇਜ਼ ਨੇ, ਜਦੋਂ ਜਾਇਜ਼ ਨੇ ਤੇ ਕੇਂਦਰ ਦੀ ਸਰਕਾਰ ਕਿਉਂ ਨਾ ਨੁੱਕਰ ਜਿਹੜੀ ਉਹ ਕਰ ਰਹੀ ਹੈ। ਉਹਨੇ ਉਹ ਵੀ ਕਹਿੰਦਾ ਕਿ ਜੇ 8 ਤਰੀਕ ਨੂੰ ਗੱਲ ਕਿਸੇ ਸਿਰੇ ਨਹੀਂ ਲੱਗਦੀ ਤੇ ਅਸੀਂ ਆਪਣੇ ਜਿਹੜਾ ਮੁਖੀ ਆ ਦੁਸ਼ਯੰਤ ਚੌਟਾਲਾ ਦੇ ਕੋਲੇ ਪਹੁੰਚਾਂਗੇ ਤੇ ਕਵਾਂਗੇ ਕਿ ਉਹ ਪ੍ਰਧਾਨ ਮੰਤਰੀ ਦੇ ਕੋਲੇ ਸਮਾਂ ਲੈਣ, ਉਹਨਾਂ ਨੂੰ ਜਾ ਕੇ ਜਿਹੜਾ ਦੀ ਉਹ ਮਿਲਣ। ਦੁਸ਼ਯੰਤ ਚੌਟਾਲਾ ਦੇ ਜਿਹੜੇ ਹਾਲਾਤ ਨੇ ਉਹ ਵੀ ਬਾਦਲ ਪਰਿਵਾਰ ਵਰਗੇ ਹੀ ਆ, ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵਰਗੇ ਹੀ ਆ, ਕਿ ਪ੍ਰਧਾਨ ਮੰਤਰੀ ਤੋਂ ਸਮਾਂ ਨਹੀਂ ਮੰਗਣਗੇ। ਕਿਉਂ ਨਹੀਂ ਸਮਾਂ ਮੰਗਣਗੇ ਦੱਸਣ ਦੀ ਤਾਂ ਲੋੜ ਨਹੀਂ, ਕਿ ਉਹ ਫਾਈਲਾਂ ਰੱਖੀ ਬੈਠੇ ਨੇ। ਅਗਲੇ ਕਹਿੰਦੇ ਆ ਵੀ ਠੀਕ ਆ, ਆਹ ਦੱਸੋ ਹੁਣ ਇਹਦੇ ਬਾਰੇ ਕੀ ਕਰੀਏ। ਨਹੀਂ ਤਾਂ ਜਿਹੜੀ ਦੀ ਉਹ ਜਾ ਕੇ ਚੁੱਪ ਕਰਕੇ ਇਹਦੀ ਹਮਾਇਤ ਦੇ ਵਿੱਚ ਜਿਹੜਾ ਦੀ ਉਹ ਡਟੇ ਰਹੋ। ਔਰ ਇੱਥੇ ਇਹ ਵੀ ਆ ਕਿ ਜਿਹੜੇ ਆਜ਼ਾਦ ਵਿਧਾਇਕ ਨੇ ਉਹ ਪਹਿਲਾਂ ਹੀ ਕਿਨਾਰਾ ਕਰ ਗਏ। ਜਨਨਾਇਕ ਜਨਤਾ ਪਾਰਟੀ ਜੇ ਆਪਣੀ ਹਮਾਇਤ ਵਾਪਸ ਲੈਂਦੀ ਆ ਭਾਰਤੀ ਜਨਤਾ ਪਾਰਟੀ ਤੋਂ, ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਹਰਿਆਣੇ ਦੇ ਵਿੱਚ ਡਿੱਗ ਪੈਂਦੀ ਆ, ਉਹ ਫਿਰ ਚੱਲ ਨਹੀਂ ਸਕਦੀ। ਪਰ ਇਹਦੇ ਵਾਸਤੇ ਇਹ ਕਿਹਾ ਜਾ ਰਿਹਾ ਕਿ ਜਿਹੜੀ ਭਾਜਪਾ ਆ ਉਹਨੇ ਜਨਨਾਇਕ ਜਨਤਾ ਪਾਰਟੀ ਨੂੰ ਇਹ ਕਿਹਾ ਹੋਇਆ ਕਿ ਸਾਡੇ ਰਹਿਮੋ ਕਰਮ ਦੇ ਉੱਤੇ ਤੁਹਾਡੇ ਪਰਿਵਾਰ ਦੇ ਜੀ ਜਿਹੜੇ ਜੀ ਉਹ ਜੇਲ੍ਹ ਚੋਂ ਬਾਹਰ ਬੈਠੇ ਆ, ਨਹੀਂ ਤਾਂ ਅਦਰਵਾਈਜ਼ ਤੁਸੀਂ ਹਮਾਇਤ ਵਾਪਸ ਲਓ ਤੇ ਅਸੀਂ ਫਿਰ ਉਹ ਜਿਹੜੀ ਹਮਾਇਤ ਤੁਹਾਡੀ ਕੀਤੀ ਹੋਈ ਆ ਉਹ ਵਾਪਸ ਲੈ ਲਾਂਗੇ। ਦੇਖੋ ਕੀ ਕੁਛ ਚੱਲਦਾ ਹੈ ਇਹਨਾਂ ਦਾ। ਅੱਗੇ ਗੱਲ ਕਰਦੇ ਹਾਂ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਇੱਕ ਨਵਾਂ ਹੀ ਪੰਜਾਬ ਵਸ ਗਿਆ ਆ। ਪਿੰਡਾਂ ਵਾਲਿਆਂ ਨੇ ਆਪਣੇ ਨਾਂ ਦੇ ਫਲੈਕਸ, ਪਿੰਡਾਂ ਦੇ ਨਾਵਾਂ ਦੇ ਫਲੈਕਸ ਲਾ ਲਏ ਉੱਥੇ। ਦੇਖੋ ਜਿਵੇਂ ਮਸ਼ਹੂਰ ਆ ਜੀ, ਇੱਕ ਚੜ੍ਹਦਾ ਪੰਜਾਬ ਆ ਜਿਹੜਾ ਆਪਣੇ ਭਾਰਤ ਵਾਲੀ ਸਾਈਡ ਦੇ ਉੱਤੇ, ਇੱਕ ਲਹਿੰਦਾ ਪੰਜਾਬ ਆ। ਚੜ੍ਹਦਾ ਲਹਿੰਦਾ ਇਸ ਤਰ੍ਹਾਂ ਹੈ ਵੀ ਸੂਰਜ ਜਿੱਧਰੋਂ ਚੜ੍ਹਦਾ ਉਹ ਚੜ੍ਹਦਾ ਪੰਜਾਬ ਆ, ਜਿੱਥੇ ਸੂਰਜ ਛਿਪਦਾ ਉਸ ਪਾਸੇ ਨੂੰ ਉਹਨੂੰ ਲਹਿੰਦਾ ਪੰਜਾਬ ਜਿਹੜਾ ਜੀ ਉਹ ਕਹਿੰਦੇ ਆ। ਵੈਸੇ ਤਾਂ ਦੇਖਿਆ ਜਾਵੇ ਤਾਂ ਮਿੰਨੀ ਪੰਜਾਬ ਜਿਹੜੇ ਜੀ ਉਹ ਦੁਨੀਆ ਭਰ ਦੇ ਵਿੱਚ ਇਸ ਵੇਲੇ ਵਸ ਗਏ ਜੀ। ਚਾਹੇ ਉਹ ਵਿਦੇਸ਼ਾਂ ਦੇ ਕੋਈ ਵੀ ਜਿਹੜਾ ਜੀ ਮੁਲਕ ਹੋਵੇ, ਜਿੱਥੇ ਜਿੱਥੇ ਪੰਜਾਬੀ ਜਾ ਕੇ ਵਸੇ ਉਹਨਾਂ ਦੇ ਆਪਣੇ ਸਟੋਰ, ਉਹਨਾਂ ਦੇ ਗੁਰਦੁਆਰੇ ਜਿਹੜੇ ਜੀ, ਔਰ ਉਹਨਾਂ ਦੀਆਂ ਮਾਰਕੀਟਾਂ ਉਹ ਮਿੰਨੀ ਪੰਜਾਬ ਦਾ ਭੁਲੇਖਾ ਹੀ ਪਾਉਂਦੀਆਂ। ਚਲੋ ਉਹ ਤਾਂ ਇਹ ਹੋਇਆ ਕਿ ਉਹ ਸਟੈਬਲਿਸ਼ ਹੋ ਗਏ, ਉਹ ਬਕਾਇਦਾ ਉਸਰੇ। ਇਹ ਜਿਹੜਾ ਜੀ ਤੁਸੀਂ ਕਹਿ ਲਓ ਕਿ ਮੈਂ ਤਾਂ ਇੱਕ ਦਿਨ ਸੁਜੈਸਟ ਕੀਤਾ ਸੀ ਵੀ ਜੇ ਜਿਹੜਾ ਜੀ ਹਾਲੀਵੁੱਡ ਦੀ ਕੋਈ ਫਿਲਮ ਬਣਦੀ, ਬਾਲੀਵੁੱਡ ਵਾਲਿਆਂ ਤੇ ਜ਼ਰੂਰਤ ਹੈ ਨਹੀਂ ਗੀ, ਹਾਲੀਵੁੱਡ ਦੀ ਕੋਈ ਫਿਲਮ ਆਊਗੀ ਕਿਸੇ ਟਾਈਮ ਜ਼ਰੂਰ, ਉਹਦਾ ਨਾਮ ਵੀ ਜਿਹੜਾ ਜੀ ਇਹ ਹੋ ਸਕਦਾ ਹੈ ਕਿ ਸਿਟੀ ਔਨ ਵੀਲ, ਟਾਇਰਾਂ ਦੇ ਉੱਤੇ ਖੜਾ ਸ਼ਹਿਰ। ਉੱਥੇ ਜਾ ਕੇ ਜਿਹੜਾ ਜੀ ਉਹ ਵਸ ਜਾਣਾ, ਟਰਾਲੀਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵਸ ਜਾਣਾ। ਇਹ ਬੜੀ ਅਜੀਬੋ ਗਰੀਬ ਜਿਹੜੀਆਂ ਦੀ ਉਹ ਚੀਜ਼ ਵੇਖਣ ਨੂੰ ਇਸ ਲਾਈਫ ਦੇ ਵਿੱਚ ਜਿਹੜਾ ਦੀ ਉਹ ਮਿਲੀ ਹੈ, ਪੂਰੀ ਲਾਈਫ ਦੇ ਦੌਰਾਨ। ਸ਼ਾਇਦ ਹੋ ਸਕਦਾ ਕਿ ਮੁੜ ਕੇ ਕਦੀ ਇਸ ਤਰ੍ਹਾਂ ਦੀ ਚੀਜ਼ ਵੇਖਣ ਨੂੰ ਜਿਹੜੀ ਉਹ ਨਾ ਮਿਲੇ। ਜਿਹੜੇ ਦੁੱਧ ਪਾਉਣ ਵਾਲੇ ਆ ਉਹ ਆਉਂਦੇ ਆ ਤੇ ਉਹ ਆਵਾਜ਼ ਦਿੰਦੇ ਆ ਬਾਹਰ ਆ ਕੇ, ਫਲਾਣੇ ਪਿੰਡ ਵਾਲੇ ਉਹ ਜਿਹੜਾ ਜੀ ਉਹ ਦੁੱਧ ਪਵਾ ਲਓ। ਤੇ ਉਹਨਾਂ ਨੇ ਹੁਣ ਕੀਤਾ ਕੀ ਹੋਇਆ ਪਿੰਡਾਂ ਵਾਲਿਆਂ ਨੇ ਕਿ ਉਹ ਜਿੱਥੇ ਜਿੱਥੇ ਉਹ ਬੈਠੇ ਆ, ਫਲਾਈਓਵਰ ਦੇ ਹੇਠ ਬੈਠੇ ਆ, ਤੇ ਜਿਹੜੀਆਂ ਬੁਰਜੀਆਂ ਨੇ, ਜਿਹੜੇ ਪਿੱਲਰ ਹੁੰਦੇ ਆ ਜੀ, ਉਹਨਾਂ ਦੇ ਉੱਤੇ ਇਹਨਾਂ ਦੇ ਛੋਟੇ ਜਿਹੜੇ ਫਲੈਕਸ ਨੇ ਉਹ ਲਾਤੇ ਜੀ। ਜਿਹੜਾ
ਟਿੱਕਰੀ ਹੈ, ਕਿਉਂਕਿ ਉੱਥੇ ਫਲਾਈਓਵਰ ਦੇ ਹੇਠਾਂ ਜਿਹੜਾ ਜੀ ਉਹ ਬੈਠੇ ਹੋਏ ਨੇ ਇਹ, ਔਰ ਉਹ ਮਿੰਨੀ ਪੰਜਾਬ ਦਾ ਭੁਲੇਖਾ ਪਾਉਂਦਾ। ਇਹੋ ਹੀ ਹਾਲਾਤ ਜਿਹੜੇ ਜੀ ਉਹ ਸਿੰਘੂ ਬਾਰਡਰ ਦੇ ਨੇ, ਗਾਜੀਪੁਰ ਬਾਰਡਰ ਦੇ ਨੇ। ਉਹ ਉੱਥੇ ਜਿਹੜੇ ਆਉਣ ਵਾਲੇ ਪੁੱਛਦੇ ਫਲਾਮ ਪਿੰਡ ਵਾਲੇ ਜਿਹੜਾ ਜੀ ਉਹ ਕਿੱਥੇ ਬੈਠੇ, ਉਹ ਕਹਿੰਦੇ ਜੀ 58 ਨੰਬਰ ਬੁਰਜੀ ਤੇ ਚੱਲ ਜਾਓ। ਉਹਦੇ ਤੇ ਮੋਟਾ ਕਰਕੇ ਲਿਖਿਆ 58 ਨੰਬਰ ਜਿਹੜਾ ਜੀ ਉਹ ਬੁਰਜੀ, ਔਰ ਉਹਦਾ ਜਿਹੜਾ ਇਹਨਾਂ ਦਾ ਨਵਾਂ ਐਡਰੈਸ ਬਣ ਗਿਆ ਚੁੱਗੇ ਕਲਾਂ ਵਾਲੇ ਉੱਥੇ ਬੈਠੇ ਨੇ, ਉੱਥੇ ਲਿਖਤਾ ਉਹਨਾਂ ਨੇ ਮਿੰਨੀ ਚੁੱਗਾ ਕਲਾਂ, ਪੋਲ ਨੰਬਰ 58। ਉਹ ਪਹਿਲਾਂ ਵੀ ਇੱਕ ਦੋ ਥਾਵਾਂ ਦੇ ਉੱਤੇ ਲਿਖਿਆ ਵੀ ਜੇ ਮਿੰਨੀ ਚੁੱਗੇ ਕਲਾਂ ਤੁਸੀਂ ਜਾਣਾ ਤੇ ਪੋਲ ਨੰਬਰ 58 ਦੇ ਉੱਤੇ ਜਿਹੜਾ ਜੀ ਉਹ ਆ ਜਾਓ। ਉਹਦੇ ਨੇੜੇ ਮਿੰਨੀ ਪਿੰਡ ਭੋਤਨਾ, ਉਹਦਾ ਐਡਰੈਸ ਲਿਖਿਆ ਹੋਇਆ ਕਿ ਪੋਲ ਨੰਬਰ 59 ਦੇ ਉੱਤੇ ਮਿੰਨੀ ਪਿੰਡ ਜਿਹੜਾ ਜੀ ਉਹ ਭੋਤਨਾ। ਭਦੌੜ ਵਾਲਿਆਂ ਨੇ ਜਿਹੜੀ ਜੀ ਉਹ ਆਪਣੀ ਫਲੈਕਸ ਵੱਖਰੀ ਲਾਈ ਹੋਈ ਹੈ। ਸੰਗਰੂਰ ਦੇ ਪਿੰਡ ਝਾੜੋ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਆਪਣਾ ਨਵਾਂ ਫਲੈਕਸ ਜਿਹੜਾ ਜੀ ਨਵਾਂ ਝਾੜੋ ਜਿਹੜਾ ਉਹ ਐਡਰੈਸ ਉਹਦੇ ਉੱਤੇ ਲਿਖਾਇਆ ਹੋਇਆ। ਸਿੰਘੂ ਟਿੱਕਰੀ ਦੇ ਉੱਤੇ ਜਿੰਨੇ ਫਲਾਈਓਵਰ ਨੇ ਉਹਨਾਂ ਦੀਆਂ ਜਿਹੜੀਆਂ ਕੰਧਾਂ ਨੇ ਉਹਦੇ ਉੱਤੇ ਪੰਜਾਬ ਦੇ ਪਿੰਡਾਂ ਦੇ ਨਾਮ ਉੱਕਰ ਆਏ ਨੇ, ਔਰ ਉੱਥੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਫਲਾਨਾ ਪਿੰਡ ਜਿਹੜਾ ਜੀ, ਕਿਉਂਕਿ ਇੱਕ ਤਾਂ ਸਪਲਾਈ ਲਾਈਨ ਆ ਜਿਹੜੀ ਪਿੱਛੋਂ ਆਉਂਦੀ ਹੈ, ਪਿੰਡਾਂ ਵਾਲੇ ਆਪੋ ਆਪਣੇ ਪਿੰਡਾਂ ਨੂੰ ਸਪਲਾਈ ਜਿਹੜੀ ਆ ਉਹ ਦੇ ਰਹੇ ਆ। ਸਪਲਾਈ ਲਾਈਨ ਐਡੀ ਸਟਰੋਂਗ ਹੈ ਕਿ ਕਦੀ ਇਹ ਚੀਜ਼ ਕਿਸੇ ਨੇ ਉੱਥੋਂ ਸੁਣੀ ਹੀ ਨਹੀਂ ਹੋਣੀ ਕਿ ਫਲਾਂ ਜਗ੍ਹਾ ਦੇ ਉੱਤੇ ਖੰਡ ਮੁੱਕ ਗਈ ਆ, ਚਾਹ ਪੱਤੀ ਮੁੱਕ ਗਈ ਆ, ਜਾਂ ਦੁੱਧ ਜਿਹੜਾ ਜੀ ਮੁੱਕ ਗਿਆ, ਜਾਂ ਆਟੇ ਦੀ ਘਾਟ ਆ ਗਈ, ਜਾਂ ਸਬਜ਼ੀਆਂ ਥੁੜ ਗਈਆਂ ਨੇ, ਬਲਕਿ ਉੱਥੇ ਢੇਰ ਜਿਹੜਾ ਜੀ ਉਹ ਲੱਗੇ ਪਏ ਆ। ਇਹ ਸਪਲਾਈ ਲਾਈਨ ਹੈ ਜਿਹੜੀ ਐਡੀ ਸਟਰੋਂਗ ਹੈ ਕਿ ਹਾਈਵੇ ਦੇ ਉੱਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਦੂਸਰਾ ਜਿਹੜਾ ਟ੍ਰੈਫਿਕ ਹੈ ਉਹ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਤੁਸੀਂ ਮੈਂਟਲੀ ਤੌਰ ਦੇ ਉੱਤੇ ਵੀ ਕਈ ਵਾਰੀ ਉਹ ਸੋਚਦੇ ਹੋ, ਦੂਜਾ ਟ੍ਰੈਫਿਕ ਤੁਹਾਨੂੰ ਨਹੀਂ ਦਿਸਦਾ। ਉਹ ਸਪਲਾਈ ਲਾਈਨ ਹੈ ਜਿਹੜੀ ਨਿਰੰਤਰ ਜਿਹੜੀ ਉਹ ਜਾਰੀ ਹੈ। ਇੱਕ ਜਿਹੜੀ ਟਰਾਲੀ ਹੈ ਜੀ ਉਹਦੇ ਉੱਤੇ ਤੀਰ ਦਾ ਨਿਸ਼ਾਨ ਬਣਾ ਕੇ ਲਿਖਿਆ ਹੈ ਜੀ ਵੀ ਇੱਥੋਂ ਰੂੜੇ ਕੇ ਕਲਾਂ 40 ਕਿਲੋਮੀਟਰ ਦੂਰ ਹੈ। ਔਰ ਜਿਹੜੀਆਂ ਕਈ ਸੱਥਾਂ ਨੇ ਉਹ ਟਿੱਕਰੀ ਦੇ ਉੱਤੇ ਨੇ, ਜਿੱਥੇ ਕਿਤਾਬਾਂ ਪੜ੍ਹਨ ਦੇ ਵਾਸਤੇ ਨਿਆਣੇ ਸਿਆਣੇ ਜਿਹੜੇ ਜੀ ਉਹ ਜੁੜ ਬੈਠਦੇ ਆ। ਉੱਥੇ ਕੋਈ ਪੁੱਛਦਾ ਕਿ ਫਲਾਂ ਪਿੰਡ ਵਾਲਿਆਂ ਦਾ ਸਕੂਲ ਜਿਹੜਾ ਜੀ ਉਹ ਕਿੱਥੇ ਆ, ਉਹ ਦੱਸਦੇ ਕਿ ਉੱਥੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਨੇੜੇ ਤੇੜੇ ਬਸਤੀਆਂ ਦੇ ਬੱਚੇ ਨੇ ਉਹਨਾਂ ਦੀਆਂ ਟਿਊਸ਼ਨਾਂ ਲੈ ਰਹੇ ਆ। ਉਹ ਉਹਨਾਂ ਦੇ ਹੋਮਵਰਕ ਜਿਹੜੇ ਆ ਉਹ ਇਹ ਪਿੰਡਾਂ ਦੇ ਜਿਹੜੇ ਪੜ੍ਹੇ ਨੌਜਵਾਨ ਨੇ ਉਹ ਉਹਨਾਂ ਦਾ ਹੋਮਵਰਕ ਉੱਥੇ ਕਰਵਾ ਰਹੇ ਆ। ਨੇੜੇ ਤੇੜੇ ਜਿਹੜੇ ਰਹਿੰਦੇ ਲੋਕ ਨੇ ਉਹ ਹੈਰਾਨ ਨੇ ਵੀ ਕੁਝ ਦਿਨਾਂ ਦੇ ਵਿੱਚ ਇਹ ਕਿਹੋ ਜਿਹੇ ਲੋਕ ਇੱਥੇ ਆ ਕੇ ਬਹਿ ਗਏ, ਕਿਵੇਂ ਉੱਥੇ ਜਿਹੜਾ ਜੀ ਉਹ ਸੈਟਲ ਹੋ ਗਏ, ਔਰ ਇੰਨੀ ਛੇਤੀ ਉਹਨਾਂ ਨੇ ਇੱਕ ਕਿਸਮ ਦੇ ਨਾਲ ਇਹਨੂੰ ਪਿੰਡਾਂ ਦਾ ਰੂਪ ਹੀ ਜਿਹੜਾ ਜੀ ਉਹ ਦੇ ਦਿੱਤਾ। ਜਿਹੜੇ ਟੈਂਟ ਨੇ ਉਹਦੇ ਕੱਲੇ ਕੱਲੇ ਟੈਂਟ ਦੇ ਮੂਹਰੇ ਸਵੇਰ ਨੂੰ ਜਿਹੜੀ ਉਹ ਅਖਬਾਰ ਪਹੁੰਚ ਜਾਂਦੀ ਹੈ, ਦੁੱਧ ਪਾਉਣ ਵਾਲੇ ਆ ਜਾਂਦੇ ਨੇ, ਸਬਜ਼ੀਆਂ ਦੇਣ ਵਾਲੇ, ਜੇ ਕੋਈ ਵੱਖਰੇ ਤੌਰ ਦੇ ਉੱਤੇ ਕੁਝ ਹੈਗੇ ਨੇ ਪਰਿਵਾਰ ਜਿਹੜੇ ਵੱਖਰੇ ਤੌਰ ਦੇ ਉੱਤੇ ਆਪਣੀ ਰੋਟੀ ਬਣਾਉਂਦੇ ਨੇ, ਆਪਣਾ ਸਮਾਨ ਲੈ ਕੇ ਆਏ ਆ। ਉਹ ਇਹ ਕਹਿੰਦੇ ਆ ਕਿ ਅਸੀਂ ਬੋਝ ਨਹੀਂ ਬਣਨਾ ਜਿਹੜਾ ਉੱਥੇ ਲੰਗਰ ਦੇ ਉੱਤੇ, ਅਸੀਂ ਆਪਣਾ ਲਿਆਂਦਾ ਆਪਣਾ ਜਿਹੜਾ ਉਹ ਪਕਾਉਣਾ। ਉਹਨਾਂ ਨੇ ਆਪਣੇ ਗੈਸ ਦੇ ਜਿਹੜੇ ਚੁੱਲ੍ਹੇ ਨੇ ਉਹ ਲਾਏ ਹੋਏ ਨੇ। ਬਹੁਤ ਸਾਰੇ ਪਰਿਵਾਰ ਨੇ ਜਿਹੜੀ ਇਹ ਚੀਜ਼ ਬਹੁਤ ਘੱਟ ਲੋਕਾਂ ਨੇ ਜਿਹੜੀ ਉਹ ਕਵਰ ਕੀਤੀ ਹੈ ਕਿ ਇਹ ਸਾਰੇ ਉਹ ਨਹੀਂ ਕਿ ਉੱਥੋਂ ਟੈਂਟ 'ਚੋਂ ਉੱਠੇ ਤੇ ਉੱਠ ਕੇ ਜਾ ਕੇ ਲੰਗਰ ਖਾ ਕੇ ਆ ਕੇ ਫਿਰ ਜਿਹੜਾ ਜੀ ਉਹ ਬਹਿ ਗਏ। ਨਹੀਂ, ਇਸ ਤਰ੍ਹਾਂ ਉਹ ਨਹੀਂ ਜਿਹੜਾ ਜੀ ਉਹ ਬੈਠਦੇ। ਲੇਡੀਜ਼ ਜਿਹੜੀਆਂ ਨੇ ਉਹ ਮੋਰਚੇ ਦੇ ਵਿੱਚ ਵੀ ਬੈਠੀਆਂ ਨੇ, ਜਿਹੜੀਆਂ ਲੰਗਰ ਦਾ ਆਰ ਵੀ ਕਰਦੀਆਂ ਨੇ, ਤੇ ਮੁੜ ਕੇ ਆ ਕੇ ਆਪਣੇ ਟੈਂਟਾਂ ਦੇ ਵਿੱਚ ਉੱਥੋਂ ਰੋਟੀ ਨਹੀਂ ਲਿਆਉਂਦੀ। ਉਹ ਆ ਕੇ ਟੈਂਟ ਦੇ ਵਿੱਚ ਆਪਣੇ ਪਰਿਵਾਰ ਦੀ ਜਿੰਨੇ ਜੀਅ ਨੇ ਉਹਨਾਂ ਦੀ ਰੋਟੀ ਜਿਹੜੀ ਉਹ ਵੱਖਰੇ ਬਣਾਉਂਦੇ ਨੇ। ਭੋਰਾ ਭੋਰਾ ਨਿਆਣੇ ਜਿਹੜਾ ਜੀ ਉਹ ਨਾਲ ਲੈ ਕੇ ਇਹ ਪਰਿਵਾਰ ਜਿਹੜੇ ਬੈਠੇ ਨੇ, ਜਿਨ੍ਹਾਂ ਨੇ ਇੱਕ ਮਿੰਨੀ ਪੰਜਾਬ ਜਿਹੜਾ ਉੱਥੇ ਜਾ ਕੇ ਵਸਾ ਦਿੱਤਾ। ਅੰਦੋਲਨ ਸਕਸੈਸਫੁਲ ਹੋਊਗਾ ਜਦੋਂ ਅੰਦੋਲਨ ਜਿਹੜਾ ਜੀ ਉਹ ਜਿੱਤ ਕੇ ਇਹ ਲੋਕ ਮੁੜ ਆਉਣਗੇ। ਤੇ ਮੇਰਾ ਖਿਆਲ ਇਹ ਜਿਹੜੀਆਂ ਥਾਵਾਂ ਨੇ ਜੀ ਉਹ ਇੱਕ ਇਤਿਹਾਸਕ ਥਾਵਾਂ ਦੇ ਵਜੋਂ ਕਿਸੇ ਸਮੇਂ ਜ਼ਰੂਰ ਉੱਭਰਨਗੀਆਂ, ਔਰ ਜਦੋਂ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਕਰੂਗਾ ਕਿਸੇ ਕਿਸਾਨ ਅੰਦੋਲਨ ਦਾ ਵੀ ਕਿਵੇਂ ਆ ਕੇ ਜਿਹੜਾ ਜੀ ਇਹ ਪਹੀਆਂ ਦੇ ਉੱਤੇ ਸ਼ਹਿਰ ਆ ਕੇ ਵਸ ਗਿਆ ਸੀਗਾ, ਇਹਦਾ ਜ਼ਿਕਰ ਇਤਿਹਾਸ ਕਦੀ ਵੀ ਜਿਹੜਾ ਜੀ ਉਹ ਅੱਖੋਂ ਪਰੋਖੇ ਨਹੀਂ ਕਰ ਸਕਦਾ ਜੀ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹੈਗੇ ਆ ਜਿਹੜਾ ਝੰਡਿਆਂ ਦੇ ਰੰਗਾਂ ਦੀ ਰੌਲੀ ਕਾਫੀ ਆ ਵੀ ਇਹ ਰੌਲਾ ਵਾਲਾ ਆ, ਪਰ ਇਹ ਲੱਗਦਾ ਸੋਸ਼ਲ ਮੀਡੀਆ ਤੇ ਹੀ ਆ। ਦੇਖੋ, ਜੇ ਤੁਸੀਂ ਉੱਥੇ ਸਟੇਜਾਂ ਦੇ ਉੱਤੇ ਜਿਹੜਾ ਜੀ ਉਹ ਦੇਖਦੇ ਹੋ, ਹਾਲਾਂਕਿ ਇਹ ਹੈ ਜੀ ਕਿ ਇੱਕ ਗੱਲ ਆਪਾਂ ਨੂੰ ਇਹ ਨਹੀਂ ਜਿਹੜਾ ਜੀ ਮੈਂ ਕਈ ਵਾਰੀ ਸਾਨੂੰ ਜਿਹੜਾ ਉਹ ਕਹੀ ਜਿਹੜੇ ਲਿਸਨਰ ਨੇ ਸਰੋਤੇ ਨੇ ਉਹਨਾਂ ਨੂੰ ਕਿ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਬੈਕਬੋਨ ਹੈ ਇਸ ਸੰਘਰਸ਼ ਦੀ। ਜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਜੀ ਇੱਕ ਪਾਸੜ ਖਬਰਾਂ ਨੂੰ ਨਾ ਕੱਟਿਆ ਜਾਂਦਾ ਤਾਂ ਸ਼ਾਇਦ ਸੰਘਰਸ਼ ਦੀ
ਤਸਵੀਰ ਹੋਰ ਬਣਾ ਕੇ ਇਹ ਗੋਦੀ ਮੀਡੀਆ ਦੇ ਵੱਲੋਂ ਪੇਸ਼ ਕਰ ਦਿੱਤੀ ਜਾਂਦੀ। ਪਰ ਇਹਦਾ ਇੱਕ ਦੂਸਰਾ ਪੁਆਇੰਟ ਇਹ ਵੀ ਆ ਕਿ ਸੋਸ਼ਲ ਮੀਡੀਆ ਕੁਛ ਜਿਹੜਾ ਜੀ ਉਹ ਨੁਕਸਾਨ ਵੀ ਕਰ ਰਿਹਾ। ਜਿਹੜੇ ਹਰ ਗੱਲ ਦੇ ਉੱਤੇ ਕੁਛ ਲੋਕ ਹੈਗੇ ਨੇ ਜਿਹੜੇ ਲਾਈਵ ਹੋ ਜਾਂਦੇ ਚੱਕ ਦਿਨ, ਮਤਲਬ ਕਿ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਉਹ ਰੋਟੀ ਵਾਲੇ ਹਿਸਾਬ ਦੇ ਨਾਲ ਵੀ ਸਵੇਰ ਦੀ ਰੋਟੀ, ਦੁਪਹਿਰ ਦੀ ਰੋਟੀ, ਸ਼ਾਮ ਦੀ ਰੋਟੀ, ਉਸ ਹਿਸਾਬ ਦੇ ਨਾਲ ਹੀ ਉਹ ਲਾਈਵ ਹੁੰਦੇ ਨੇ ਸਟੇਜਾਂ ਦੇ ਉੱਤੇ ਜਾਂ ਸਟੇਜਾਂ ਤੋਂ ਬਾਹਰ ਜਾਂ ਫੇਸਬੁੱਕ ਦੇ ਉੱਤੇ ਬੈਠੇ ਜਿਹੜੇ ਉਹ ਮੁਫਤ ਦੇ ਸਲਾਹਕਾਰ ਬਣੇ ਨੇ, ਉਹ ਇਹ ਦੱਸਦੇ ਨੇ ਕਿ ਕਿਹੜਾ ਝੰਡਾ ਲਾ ਕੇ ਤੁਸੀਂ ਟਰੈਕਟਰਾਂ ਦੇ ਉੱਤੇ ਜਾਣਾ, ਆਹ ਝੰਡਾ ਕਿਉਂ ਲਾਇਆ ਜਾ ਰਿਹਾ, ਇੱਥੇ ਆਹ ਝੰਡਾ ਕਿਉਂ ਨਹੀਂ ਜਿਹੜਾ ਜੀ ਉਹ ਲਾਇਆ ਗਿਆ। ਇਹ ਇਸ ਝੰਡੇ ਨੂੰ ਦੱਬਣ ਦੇ ਯਤਨ ਨੇ। ਇਹ ਕੋਈ ਝੰਡਾ ਜਿਹੜਾ ਉਹ ਦੱਬਿਆ ਨਹੀਂ ਜਾ ਸਕਦਾ ਹੁੰਦਾ, ਕੋਈ ਵਿਚਾਰਧਾਰਾ ਜਿਹੜੀ ਆ ਉਹ ਦੱਬੀ ਨਹੀਂ ਜਾ ਸਕਦੀ ਹੁੰਦੀ, ਬਸ਼ਰਤੇ ਉਸ ਵਿਚਾਰਧਾਰਾ ਦੀਆਂ ਜੜ੍ਹਾਂ ਜਿਹੜੀਆਂ ਜੀ ਉਹ ਮਜ਼ਬੂਤ ਹੋਣ। ਜਦੋਂ ਤੁਸੀਂ ਸਟੇਜਾਂ ਦੇ ਉੱਤੇ ਦੇਖਦੇ ਹੋ, ਸਟੇਜਾਂ ਦੇ ਉੱਤੇ ਕਿਉਂਕਿ ਜਿਹੜੀ ਚਾਹੇ ਵਾਲੀ ਉਸ ਜਗ੍ਹਾ ਦੇ ਉੱਤੇ ਕੋਈ 12 ਦੇ ਕਰੀਬ ਜਥੇਬੰਦੀਆਂ ਬੈਠੀਆਂ ਨੇ। ਉਗਰਾਹਾਂ ਗਰੁੱਪ ਸਭ ਤੋਂ ਵੱਡਾ, ਬਾਕੀ ਜਿਹੜੀਆਂ ਜੀ ਉਹ ਜਥੇਬੰਦੀਆਂ ਬੈਠੀਆਂ ਨੇ। ਸਿੰਘੂ ਬਾਰਡਰ ਦੇ ਉੱਤੇ 31 ਜਿਹੜੀਆਂ ਉਹ ਜਥੇਬੰਦੀਆਂ ਬੈਠੀਆਂ ਨੇ। ਹਰ ਜਥੇਬੰਦੀ ਦਾ ਆਪਣਾ ਝੰਡਾ, ਔਰ ਉਹਦੇ ਵਿੱਚ ਤੁਹਾਨੂੰ ਵੱਖੋ ਵੱਖਰੀਆਂ ਜਥੇਬੰਦੀਆਂ ਦੇ ਝੰਡੇ ਜਿਹੜੇ ਸਟੇਜ ਦੇ ਉੱਤੇ ਲੱਗੇ ਔਰ ਲੋਕਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਜਿਹੜੇ ਉਹ ਨਜ਼ਰ ਆਉਂਦੇ ਆ। ਇਹਦੇ ਵਿੱਚ ਜਿਹੜੇ ਕੇਸਰੀ ਝੰਡੇ ਨੇ ਉਹ ਵੀ ਸ਼ਾਮਲ ਨੇ, ਜਿਹੜੇ ਖੰਡੇ ਵਾਲੇ ਉਹ ਵੀ ਸ਼ਾਮਲ ਨੇ। ਉਹ ਕਿਸੇ ਕਿਸਾਨ ਜਥੇਬੰਦੀ ਦਾ ਝੰਡਾ ਤਾਂ ਨਹੀਂ ਹੈਗਾ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਕੇਸਰੀ ਝੰਡਾ ਵੀ ਜਿਨ੍ਹਾਂ ਨੇ ਫੜਿਆ ਹੋਇਆ। ਉੱਥੇ ਜਿਹੜੀ ਕਿਸਾਨੀ ਜਥੇਬੰਦੀਆਂ ਦੇ ਜਿਹੜੇ ਝੰਡੇ ਨੇ, ਹਰਾ, ਨੀਲਾ, ਲਾਲ, ਜਿੰਨੇ ਵੀ ਨੇ, ਉਹਦੇ ਵਿੱਚ ਕਿਸੇ ਕੋਈ ਵਖਰੇਵਾਂ ਲੋਕਾਂ ਦੇ ਵਿੱਚ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਉਹ ਉੱਥੇ ਕਿਉਂਕਿ ਉੱਥੇ ਝੰਡਿਆਂ ਦਾ ਰੌਲਾ ਨਹੀਂ, ਉੱਥੇ ਸਾਰਿਆਂ ਨੂੰ ਇੱਕ ਗੱਲ ਜਿਹੜੀ ਜੀ ਉਹ ਬਹੁਤ ਕਲੀਅਰ ਹੈ ਕਿ ਅਸੀਂ ਇੱਥੇ ਕਾਹਦੇ ਵਾਸਤੇ ਆਏ ਹੋਏ ਹਾਂ, ਅਸੀਂ ਇੱਥੇ ਆ ਕੇ ਕਿਉਂ ਬੈਠੇ ਹਾਂ। ਇਹ ਜਿਹੜੇ ਖੇਤੀ ਕਾਨੂੰਨ ਨੇ ਸਾਡੇ ਵਾਸਤੇ ਇਹ ਕਿੰਨੇ ਮਾਰੂ ਨੇ ਤੇ ਅਸੀਂ ਇਹਨਾਂ ਨੂੰ ਰੱਦ ਕਰਵਾ ਕੇ ਜਿਹੜਾ ਉਹ ਮੁੜਨਾ। ਟਿਕਰੀ ਹੋ ਗਿਆ, ਸਿੰਘੂ ਬਾਰਡਰ ਹੋ ਗਿਆ, ਗਾਜੀਪੁਰ ਦੇ ਵਿੱਚ ਵੀ ਘੱਟੋ ਘੱਟ 10 ਦੇ ਕਰੀਬ ਜਿਹੜੀਆਂ ਕਿਸਾਨ ਜਥੇਬੰਦੀਆਂ, ਕੋਈ ਉੱਤਰ ਪ੍ਰਦੇਸ਼ ਤੋਂ ਆਈ ਹੋਈ ਆ, ਕੋਈ ਉੱਤਰਾਖੰਡ ਤੋਂ ਜਿਹੜੀ ਉਹ ਆਈ ਹੋਈ ਆ, ਕੋਈ ਮੱਧ ਪ੍ਰਦੇਸ਼ ਤੋਂ ਆਈ ਆ, ਉਹ ਆਪੋ ਆਪਣੇ ਝੰਡੇ ਲੈ ਕੇ ਵੱਖੋ ਵੱਖਰੇ ਗਰੁੱਪਾਂ ਦੇ ਰੂਪ ਦੇ ਵਿੱਚ ਬੈਠੇ ਨੇ। ਜਦੋਂ ਸਟੇਜ ਦੇ ਉੱਤੇ ਜਾਂਦੇ ਆ ਸਾਰਿਆਂ ਦੇ ਆਪੋ ਆਪਣੇ ਝੰਡੇ ਨੇ, ਪਰ ਕੋਈ ਕਿਸੇ ਦੇ ਝੰਡੇ ਨੂੰ ਨਹੀਂ ਜਿਹੜਾ ਜੀ ਉਹ ਕੱਟ ਰਿਹਾ। ਕੱਟਿਆ ਕਿੱਥੇ ਜਾ ਰਿਹਾ? ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਇੱਥੇ ਤੁਸੀਂ ਕਿਹੜਾ ਝੰਡਾ ਲੈ ਕੇ ਜਾਣਾ, ਉੱਥੇ ਆਹ ਲਾ ਕੇ ਜਾਣਾ, ਆਹ ਟਰੈਕਟਰ ਦੇ ਉੱਤੇ ਜਿਹੜਾ ਜੀ ਉਹ ਲਾਓ। ਕਿਸਾਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਵਖਰੇਵਾਂ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਜਿਹੜਾ ਸੁਰਜੀਤ ਕੁਮਾਰ ਜਿਆਣੀ ਦਾ ਬਿਆਨ ਸੀਗਾ ਪਰਸੋਂ ਦਾ, ਉਹ ਇਸ ਗੱਲ ਦੀ ਪ੍ਰੋੜਤਾ ਕਰਦਾ, ਜਿਹੜੀ ਗੱਲ ਮੈਂ ਤੁਹਾਨੂੰ ਜਿਹੜੀ ਸਾਰੀ ਦੱਸੀ ਹੈ। ਉਹ ਇਹ ਕਹਿੰਦਾ ਕਿ ਇਹ ਇੱਕ ਐਸਾ ਸੰਘਰਸ਼ ਹੈ, ਇਹਦੇ ਵਿੱਚ ਇੱਕ ਇਹਨਾਂ ਕੋਲੇ ਆਗੂ ਨਹੀਂ ਹੈਗਾ। ਕੋਈ ਇੱਕ ਆਗੂ ਹੋਵੇ ਤੇ ਸਰਕਾਰ ਉਹਦੇ ਨਾਲ ਗੱਲਬਾਤ ਕਰਕੇ ਗੱਲ ਨਿਬੇੜੇ। ਇਹੀ ਤਾਂ ਜਿਹੜੀ ਜੀ ਉਹ ਸਮੱਸਿਆ ਖੜੀ ਹੋਈ ਆ, ਜਿਹਨੂੰ ਇਹ ਕੁਝ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਮੁਫਤ ਦੇ ਸਲਾਹਕਾਰ ਨੇ ਉਹ ਵੀ ਖਤਮ ਕਰਨਾ ਚਾਹੁੰਦੇ ਆ ਕਿ ਇੱਥੇ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਵਾਲੇ, ਵੱਖੋ ਵੱਖਰੇ ਝੰਡਿਆਂ ਵਾਲੇ ਇਕਜੁੱਟ ਨੇ। ਜੇ ਕੋਈ, ਕਿਉਂਕਿ ਜਿਆਣੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਲੱਗਦਾ ਕੋਈ ਇੱਕ ਬੰਦਾ ਹੁੰਦਾ ਤੇ ਉਹਨੂੰ ਜਿਹੜਾ ਜੀ ਉਹ ਪਾਸੇ ਲੈ ਜਾਂਦੇ ਤੇ ਉਹਨੂੰ ਫਿਰ ਪੁੱਛਦੇ ਵੀ ਦੱਸ ਹੁਣ ਤੂੰ ਇਹਦੇ ਉੱਤੇ ਸਮਝੌਤੇ ਤੇ ਸਾਈਨ ਕਰਦਾ ਜਾਂ ਨਹੀਂ। ਇੱਥੇ ਜਥੇਬੰਦੀਆਂ ਦੇ ਇੰਨੇ ਜਿਹੜੇ ਜੀ ਉਹ ਆਗੂ ਨੇ ਕਿ ਉਹ ਸਾਰੇ ਪਰਪੱਕ ਨੇ ਇਸ ਮਾਮਲੇ ਦੇ ਉੱਤੇ ਕਿ ਸਾਡੇ ਨਾਲ ਕੀ ਕੁਛ ਜਿਹੜਾ ਉਹ ਹੋ ਸਕਦਾ। ਇਸ ਕਰਕੇ ਜਦੋਂ ਵੀ ਬਲਵੀਰ ਸਿੰਘ ਰਾਜੇਵਾਲ ਹੋਰੀ ਬੋਲਦੇ ਆ, ਡਾਕਟਰ ਦਰਸ਼ਨਪਾਲ ਹੋਰੀ ਬੋਲਦੇ ਆ, ਡਾਲੇਵਾਲ ਨੇ ਉਹ ਬੋਲਦੇ ਆ, ਚੜੂਨੀ ਹੋਰੀ ਨੇ ਜਿਹੜੇ ਉਹ ਬੋਲਦੇ ਆ, ਉਹ ਬਾਰ-ਬਾਰ ਕਿਉਂ ਜਿਹੜਾ ਜੀ ਉਹ ਸਮਝਾ ਕੇ ਰੱਖ ਰਹੇ ਆ ਕਿ ਉਹਨਾਂ ਨੂੰ ਇਹ ਪਤਾ ਕਿ ਇਹ ਸੰਘਰਸ਼ ਉਨੀ ਦੇਰ ਆ ਜਿੰਨੀ ਦੇਰ ਇਹਦੀ ਇਕਜੁੱਟਤਾ, ਜਿੰਨੀ ਦੇਰ ਤੱਕ ਇਹ ਸਾਰੇ ਝੰਡੇ ਇਕੱਠੇ ਆ, ਇਹ ਸੰਘਰਸ਼ ਉਨੀ ਦੇਰ ਆ। ਜਿਹੜੇ ਕੁਛ ਲੋਕ ਇਹਨੂੰ ਝੰਡਿਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵੰਡਣਾ ਚਾਹੁੰਦੇ ਆ, ਉਹ ਇੱਕ ਗੱਲ ਜਿਹੜੀ ਉਹ ਭੁੱਲਦੇ ਆ ਕਿ ਇਤਿਹਾਸ ਜਿਹੜਾ ਆ ਉਹ ਏਦਾਂ ਵੰਡਣ ਵਾਲੇ ਲੋਕਾਂ ਨੂੰ ਵੀ ਕਦੇ ਮਾਫ ਨਹੀਂ ਜਿਹੜਾ ਉਹ ਕਰਦਾ, ਤੇ ਨਾ ਏਡੇ ਵੱਡੇ ਸੰਘਰਸ਼ ਕਦੇ ਰੋਜ਼ ਜਿਹੜੇ ਜੀ ਉਹ ਖੜੇ ਹੁੰਦੇ ਆ ਵੀ ਚਲੋ ਐਤਕੀ ਨਹੀਂ, ਚਲੋ ਘਰਾਂ ਨੂੰ ਚੱਲੀਏ, ਆਪਾਂ ਦੁਬਾਰਾ ਫੇਰ ਜਿਹੜਾ ਜੀ ਉਹ ਆ ਜਾਵਾਂਗੇ। ਏਦਾਂ ਨਾ ਕਦੀ ਇਤਿਹਾਸ 'ਚ ਹੋਇਆ, ਨਾ ਕਦੀ ਇਤਿਹਾਸ ਦੇ ਵਿੱਚ ਜਿਹੜਾ ਜੀ ਉਹ ਹੋਣਾ। ਇੱਕ ਵਾਰੀ ਫੇਰ ਜਿਹੜੀ ਜੀ ਇਹ ਅਪੀਲ ਹੈ ਇਸ ਮਾਧਿਅਮ ਦੇ ਰਾਹੀਂ ਕਿ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਮੁਫਤ ਦੇ ਸਲਾਹਕਾਰ ਨੇ, ਕਿ ਜਿਸ ਤਰੀਕੇ ਦੇ ਨਾਲ ਇਹ ਜਥੇਬੰਦੀਆਂ ਸਾਰੀਆਂ ਇਕੱਠੀਆਂ ਨੇ, ਇਹ ਸਾਰਿਆਂ ਦੇ ਵੱਖੋ ਵੱਖਰੇ ਰੰਗ ਹੋਣ ਦੇ ਬਾਵਜੂਦ ਝੰਡਿਆਂ ਦੇ ਉਹ ਇਕੱਠੇ ਨੇ, ਉਹਨਾਂ ਦੇ ਪ੍ਰੋਗਰਾਮ ਜਿਹੜੇ ਦਿੱਤੇ ਜਾ ਰਹੇ ਨੇ ਉਹਦੇ ਉੱਤੇ ਹੀ ਅਮਲ ਕੀਤਾ ਜਾਵੇ।
ਜੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਯੂਪੀ ਦੇ ਮੰਦਿਰ ਵਿੱਚ ਪੁਜਾਰੀ ਵੱਲੋਂ ਔਰਤ ਨਾਲ ਬਲਾਤਕਾਰ। ਦੇਖੋ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਇਹ ਹਾਲਾਤ ਜਿਹੜੇ ਨੇ ਇਹ ਨਿਰੰਤਰ ਬਣੇ ਹੋਏ ਆ। ਇਹ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਇਹ ਵੱਡੀ ਖਬਰ ਹੈ ਕਿ ਜਦੋਂ ਇੱਥੇ ਲੜਕੀ ਜਿਹੜੀ ਮਾਰ ਦਿੱਤੀ ਗਈ ਸੀ, ਬਾਅਦ ਦੇ ਵਿੱਚ ਅੱਧੀ ਰਾਤ ਉਹਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਔਰ ਇਹ ਕਿਹਾ ਗਿਆ ਕਿ ਉਹਦੇ ਨਾਲ ਜਿਹੜਾ ਜੀ ਉਹ ਹੋਇਆ ਹੀ ਨਹੀਂ ਗੈਂਗ ਰੇਪ। ਜਦੋਂ ਹੁਣ ਉਹਦਾ ਚਲਾਨ ਪੇਸ਼ ਹੋਇਆ ਤੇ ਆਪਾਂ ਉਹ ਗੱਲ ਸਾਂਝੀ ਕੀਤੀ ਵੀ ਚਲਾਨ ਦੇ ਵਿੱਚ ਬਣਾਇਆ ਹੀ ਆਧਾਰ ਇਹਨੂੰ ਗਿਆ। ਬਦਾਯੂੰ ਜਿਹੜਾ ਇਹ ਲਖਨਊ ਦੇ ਨੇੜੇ ਪੈਂਦਾ ਜੀ, ਉਸੇ ਏਰੀਏ ਦੇ ਵਿੱਚ ਇਹ ਫਿਰ ਇੱਕ ਘਿਨਾਉਣੀ ਘਟਨਾ ਜਿਹੜੀ ਉਹ ਵਾਪਰੀ ਹੈ। ਮੰਦਿਰ ਦੇ ਵਿੱਚ ਪੂਜਾ ਕਰਨ ਗਈ ਇੱਕ ਆਂਗਨਵਾੜੀ ਵਰਕਰ ਦੇ ਨਾਲ ਵੀ ਗੈਂਗ ਰੇਪ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਔਰ ਇਸ ਮਾਮਲੇ ਦੇ ਵਿੱਚ ਮੰਦਿਰ ਦੇ ਮਹੰਤ ਸਣੇ 3 ਜਿਹੜੇ ਵਿਅਕਤੀ ਨੇ ਉਹਨਾਂ ਦੇ ਖਿਲਾਫ ਗੈਂਗ ਰੇਪ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ। ਵਿਰੋਧੀ ਧਿਰਾਂ ਨੇ ਇਸ ਘਟਨਾ ਦੀ ਜਿਹੜੀ ਤੁਲਨਾ ਹੈ ਉਹ ਨਿਰਭਇਆ ਕਾਂਡ ਦੇ ਨਾਲ ਕਰਦਿਆਂ ਸੂਬੇ ਦੀ ਸਰਕਾਰ ਨੂੰ ਘੇਰਿਆ। ਮੁੱਖ ਮੰਤਰੀ ਪਤਾ ਹੀ ਹੈ ਜੀ ਯੋਗੀ ਜਿਹੜਾ ਜੀ ਉਹਨੇ ਇਸ ਘਟਨਾ ਦੀ ਰਿਪੋਰਟ ਮੰਗ ਲਈ ਹੈ। ਚਲੋ ਸ਼ੁਕਰ ਹੈ ਇਹਨਾਂ ਰਿਪੋਰਟ ਮੰਗ ਲਈ ਹੈ, ਡਿਨਾਈ ਨਹੀਂ ਕਰਤਾ ਵੀ ਇੱਥੇ ਤਾਂ ਕੁਝ ਹੋਇਆ ਹੀ ਨਹੀਂਗਾ ਜਿਵੇਂ ਪਹਿਲਾਂ ਜਿਹੜਾ ਜੀ ਉਹ ਕੀਤਾ। ਬਦਾਯੂੰ ਦੀ ਜਿਹੜੇ SSP ਹੈ ਉਹਨੇ ਇਹ ਗੱਲ ਕਹੀ ਆ ਕਿ ਉਗੈਤੀ ਥਾਣਾ ਖੇਤਰ ਦੇ ਇੱਕ ਪਿੰਡ ਦੇ ਵਿੱਚ ਮੰਦਿਰ ਗਈ 50 ਸਾਲਾਂ ਦੀ ਜਿਹੜੀ ਔਰਤ ਸੀ, ਉਹਦੀ ਸ਼ੱਕੀ ਹਾਲਤ ਦੇ ਵਿੱਚ ਮੌਤ ਹੋਈ। ਪਰਿਵਾਰ ਨੇ ਮਹੰਤ ਸਤਿਆ ਨਾਰਾਇਣ ਤੇ ਉਹਦੇ 2 ਸਾਥੀਆਂ ਦੇ ਉੱਤੇ ਜਿਹੜਾ ਸੀ ਉਹ ਗੈਂਗ ਰੇਪ ਤੇ ਕਤਲ ਦਾ ਦੋਸ਼ ਲਾਇਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੇਦਰਾਮ ਮਹੰਤ ਜਿਹੜਾ ਉਹਦਾ ਸਾਥੀ ਜਿਹੜਾ ਜਸਪਾਲ ਹੈ ਉਹਨੂੰ ਗ੍ਰਿਫਤਾਰ ਕੀਤਾ। ਇੱਕ ਜਿਹੜਾ ਮਹੰਤ ਹੈ ਉਹ ਫਰਾਰ ਹੈ। ਥਾਣੇ ਦੇ ਇੰਚਾਰਜ ਨੂੰ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। ਪੋਸਟਮਾਰਟਮ ਦੇ ਵਿੱਚ ਔਰਤ ਦੇ ਨਾਲ ਜਿਹੜੀ ਉਹ ਰੇਪ ਦੀ ਪੁਸ਼ਟੀ ਹੋਈ ਆ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਘੇਰ ਰਹੀਆਂ ਨੇ ਸਰਕਾਰ ਨੂੰ। ਜਿਹੜੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਉਹਨੇ DGP ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਜਿਹੜੇ ਕਾਂਗਰਸੀ ਆਗੂ ਨੇ ਪ੍ਰਿੰਕਾ ਗਾਂਧੀ ਵਾਡਰਾ ਉਹਨੇ ਜਿਹੜਾ ਜੀ ਇਹ ਕਿਹਾ ਕਿ ਇੱਕ ਹੋਰ ਸ਼ਰਮਨਾਕ ਘਟਨਾ ਹੈ ਤੇ ਯੋਗੀ ਸਰਕਾਰ ਜਿਹੜੀ ਹੈ ਜੀ ਉਹਦੇ ਸਾਹਮਣੇ ਫਿਰ ਇਹ ਸਵਾਲ ਖੜਾ ਕਿ ਇਹ ਜਿਹੜੀ ਘਟਨਾ ਹਾਥਰਸ ਕਾਂਡ ਵਰਗੀ ਹੀ ਜਿਹੜੀ ਉਹ ਘਟਨਾ ਹੈ। ਇਹ ਵੀ ਕਿਹਾ ਕਿ ਹਾਥਰਸ ਦੇ ਵਿੱਚ ਸਰਕਾਰੀ ਅਮਲੇ ਨੇ ਸ਼ੁਰੂ ਦੇ ਵਿੱਚ ਫਰਿਆਦੀ ਦੀ ਨਹੀਂ ਸੀ ਸੁਣੀ ਔਰ ਸਰਕਾਰ ਨੇ ਅਫਵਾਹਾਂ ਨੂੰ ਬਚਾਇਆ ਤੇ ਆਵਾਜ਼ ਨੂੰ ਦਬਾਇਆ ਔਰ ਬਦਾਯੂੰ ਦੇ ਵਿੱਚ ਥਾਣੇਦਾਰ ਨੇ ਫਰਿਆਦੀ ਦੀ ਨਹੀਂ ਜਿਹੜਾ ਜੀ ਉਹ ਸੁਣੀ ਔਰ ਇਸ ਘਟਨਾ ਸਥਾਨ ਦਾ ਜਾਇਜ਼ਾ ਤੱਕ ਜਿਹੜਾ ਜੀ ਉਹ ਨਹੀਂ ਲਿਆ। ਯੂਪੀ ਦੇ ਵਿੱਚ ਇੱਕ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਸਰੀ ਇਸੇ ਤਰ੍ਹਾਂ ਦੀ ਘਟਨਾ ਜਿਹੜੀ ਜੀ ਉਹ ਵਾਪਰ ਰਹੀ ਹੈ। ਪਰ ਜਿਹੜੀ ਸਰਕਾਰ ਹੈ ਉਹ ਅਕਸਰ ਇਹੀ ਗੱਲ ਕਹਿੰਦੀ ਵੀ ਤਾਂ ਐਵੇਂ ਵਿਰੋਧੀ ਚੁੱਕ ਰਹੇ ਨੇ ਜੀ। ਜੀ ਇੱਦਾਂ ਹੀ ਲੱਗਦਾ ਉਹਨਾਂ ਨੂੰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।